इस मार्च ने आरंभ होना है। किसी ने भी हुलड़बाजी नहीं करनी। बड़े डिसिपलिन के नाल आपां ने अज भारती मार्च ने आरंभ होना है। किसी ने भी हुलड़बाजी नहीं करनी। बड़े डिसिपलिन के नाल आपां ने अज भारती सिखां दीआं प्रमुख मंगां नूं लैके कौमी इंसाफ मोर्चे दे वल्लों एक वड्डी कॉल दित्ती गई सी 26 जनवरी मार्च दी। तां उसे दे तहत अज मोहाली दे जिहड़े वख-वख सैक्टरां दे विच जाके वड्डा प्रदर्शन कीता गया है। तां एक जिहड़ा कह सकदे हां कि आवाम नूं जगाउण वास्ते अपना सुनेहा सरकार दे कन्नां तक पहुंचाउण वास्ते नौजवानां दे वल्लों वड्डी शमूलीयत कीती गई है। तां नौजवान आप मुहारे चल के ने असीं उन्हां तमाम जिहड़े नौजवानां दा तस्वीरां दे राहीं तुहाडे नाल कर रहे हैं और बंदी ਸਿੰਘਾਂ ਨੂੰ ਲੈ ਕੇ ਜਿਹੜੀਆਂ ਵੱਖ-ਵੱਖ ਤਰੀਕਿਆਂ ਦੇ ਨਾਲ ਆਵਾਮ ਦੇ ਵੱਲੋਂ ਸਵਾਲ ਸਰਕਾਰਾਂ ਦੇ ਉੱਪਰ ਦਾਗੇ ਜਾਂਦੇ ਨੇ। ਤਾਂ ਵੱਖ-ਵੱਖ ਤਕਰੀਰਾਂ ਦੇ ਨਾਲ ਹੀ ਨੌਜਵਾਨਾਂ ਨੇ ਵੀ ਆਪਣੇ ਸਵਾਲ ਰੱਖੇ ਨੇ ਔਰ ਵੱਡਾ ਇਕੱਠ ਹੈ ਜਿਹੜਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦੇ ਸਬੰਧ ਦੇ ਵਿੱਚ ਜਿਹੜਾ ਆਵਾਮ ਦੇ ਵੱਲੋਂ ਜਾਂ ਹਰ ਭਾਈਚਾਰਕ ਸਾਂਝ ਦਾ ਜ਼ਿਕਰ ਕੀਤਾ ਜਾਵੇ। ਜਿਹੜੇ तमाम ਵਰਗਾਂ ਦੇ लोग ने उन्होंने वालों वड्डी शमूलीयत की गई है और अपनी बहुत सुचज्जी एक भूमिका निभाई गई है इस मार्च दे विच। ते जे दूजे पासे देखना होवे जदों असीं किसानी अंदोलन का जिक्र करते हैं तो उस समय के दरम्यान भी बहुत वड्डी तादाद दे विच जिहड़ा सी नौजवानों ने शिरकत की सी। किसानी अंदोलन के दरम्यान जिहड़ा सी जथेबंदियां की अगवाई दे विच नौजवान पुजे सन। तां इस वेले नौजवान भी ने असीं उन्हां दे नाल गलबात भी करांगे। बाई जी वाहिगुरू जी का खालसा वाहिगुरू जी का खालसा वाहिगुरू जी की फतेह जी। बाई जी तुसीं किहड़ी जगह तो आए हो? ਅਸੀਂ ਸੁਲਤਾਨਪੁਰ ਲੋਧੀ ਨਵਾਂ ਨਨਕਾਣਾ ਜ਼ਿਲ੍ਹਾ ਕਪੂਰਥਲਾ ਤੋਂ ਜੀ। ਜਿਹੜੀ ਇਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਾਲ ਜਾਂਦੀ ਹੈ ਤੁਹਾਡੇ ਤੱਕ, ਇਹ ਫਿਰ ਕਾਲ ਕਿਵੇਂ ਪਹੁੰਚਦੀ ਹੈ? ਕਿਸੇ ਜਥੇਬੰਦੀ ਦੇ ਰਾਹੀਂ ਪੁੱਜਦੀ ਹੈ ਜਾਂ ਫਿਰ ਨਿੱਜੀ ਤੌਰ ਤੇ ਤੁਸੀਂ ਪਰਿਵਾਰ ਸਮੇਤ ਆਉਣੇ ਹੋ? ਦੇਖੋ ਜੀ ਸੋਸ਼ਲ ਮੀਡੀਆ ਦਾ ਯੁੱਗ ਆ ਔਰ ਅਸੀਂ ਸਾਰੇ ਹੀ ਜੋ ਨੌਜਵਾਨ ਹਨ ਉਹ ਸਾਰੇ ਹੀ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਹਨ ਔਰ ਉਹਨਾਂ ਦੇ ਮਾਧਿਅਮ ਰਾਹੀਂ ਇੱਕ ਕੋਈ ਵੀ ਸਿੱਖ ਆਗੂ ਜਾਂ ਸਿੱਖ ਚਿਹਰਾ ਜੇ ਕੋਈ ਮੈਸੇਜ ਲਾਉਂਦਾ ਹੈ ਤਾਂ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਫੈਲ ਜਾਂਦਾ ਹੈ ਤੇ ਉਹ ਸਾਰੇ ਨੌਜਵਾਨਾਂ ਤੱਕ ਪਹੁੰਚਦਾ ਹੈ। भाई जे आप दूजे पासे जिक्र करते हैं तो एक दूजा पक्ष भी है कि किसानी अंदोलन तो बाद 26 जनवरी वाला उही दिन है। अज उही 26 जनवरी वाला इतिहासक दिन भी है जदों इतिहास के सुनहरी पत्रियां के उपर इस मार्च का जिक्र लिखा जाना है। तो अज बहुत वड्डी तादाद के विच खासकर नौजवानों की भूमिका बड़ी वधिया रही। गिनती बहुत है, सुहिरद नौजवान ने खालसाई नीले पीले खालसे के गल नूं किवें देखदे हो? देखो जी जो धन धन श्री गुरु गोबिंद सिंह महाराज ने ਸਰੂਪ ਬਖਸ਼ਿਆ ਆਪਣੇ ਖਾਲਸੇ ਨੂੰ ਔਰ ਨੌਜਵਾਨੀ ਇੱਕ ਲਹਿਰ ਦੇ ਨਹੀਂ ਕਿਸੇ ਆਗੂ ਦੇ ਨਹੀਂ ਅੱਜ ਕੱਲ ਹਰ ਇੱਕ ਜਿਹੜਾ ਨੌਜਵਾਨ ਹੈ ਉਹ ਪੜ੍ਹਿਆ ਲਿਖਿਆ ਔਰ ਸੁਚੇਤ ਹੈ ਔਰ ਉਹ ਆਪਣੀ ਸਿੱਖੀ ਵੱਲ ਪ੍ਰੇਰਿਤ ਹੋ ਕੇ ਆਪਣੇ ਕੇਸ ਰੱਖ ਰਿਹਾ, ਕੋਈ ਅੰਮ੍ਰਿਤ ਛਕ ਰਿਹਾ। ਜਿੱਦਾਂ ਕਿ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਮੁਹਿੰਮ ਚਲਾ ਰਹੇ ਨੇ, ਉਹਨਾਂ ਦੇ ਵਿੱਚ ਵੀ ਬਹੁਤ ਵੱਡੀ ਤਾਦਾਦ ਦੇ ਵਿੱਚ ਸਿੰਘਾਂ ਨੇ ਅੰਮ੍ਰਿਤ ਛਕਿਆ ਜਾਂ ਉਹਨਾਂ ਦੀ ਵੀ ਕੋਈ ਕਹੀ ਹੋਈ ਗੱਲ ਨੂੰ ਨੌਜਵਾਨ ਬਹੁਤ
ਆਪਾਂ ਕਹਿ ਸਕਦੇ ਹਾਂ ਵੀ ਸੰਜੀਦਗੀ ਨਾਲ ਲੈਂਦੇ ਨੇ ਉਹਨਾਂ ਗੱਲਾਂ ਨੂੰ। ਔਰ ਉਹਨਾਂ ਦੀ ਕਾਲ ਆ, ਜਿਸ ਤਰ੍ਹਾਂ ਹੁਣ ਉਹਨਾਂ ਨੇ ਇੱਕ ਕਾਲ ਦਿੱਤੀ ਆ ਵੀ ਸ਼ਾਇਦ ਅੱਜ ਉਹ ਮੋਰਚੇ 'ਚ ਨਹੀਂ ਪਹੁੰਚ ਸਕੇ, ਉਹ ਕੱਲ ਨੂੰ ਪਹੁੰਚਣਗੇ ਜਾਂ ਪਰਸੋਂ ਪਹੁੰਚਣਗੇ। ਤਾਂ ਜਿਹੜੇ ਨੌਜਵਾਨ ਉਹਨਾਂ ਨੂੰ ਦੇਖਣ ਲਈ ਵੀ ਬਹੁਤ ਉਤਾਵਲੇ ਹੁੰਦੇ ਨੇ। ਜਿਹੜਾ ਕੌਮੀ ਇਨਸਾਫ ਮੋਰਚਾ ਲੱਗਾ ਹੋਇਆ ਹੈ, ਅੱਜ ਮਾਰਚ ਦਾ ਸਮਾਂ ਤੈਅ ਕੀਤਾ ਗਿਆ ਸੀ। ਬਹੁਤ ਵੱਡਾ ਮਾਰਚ ਹੋ ਗੁਜ਼ਰਿਆ, ਹਰ ਵਰਗ ਦੇ तमाम ਲੋਕਾਂ ਨੇ ਸਾਥ ਦਿੱਤਾ, ਸ਼ਹਿਰ ਦੇ ਲੋਕਾਂ ਨੇ ਸਾਥ ਦਿੱਤਾ। ਕੀ ਲੱਗਦਾ ਹੈ ਕਿ ਇਸ ਤੋਂ ਬਾਅਦ ਜਦੋਂ ਅਸੀਂ ਇਸ ਤੋਂ ਪਹਿਲਾਂ ਦਾ ਸਮਾਂ ਦੇਖ ਲੈਂਦੇ ਹਾਂ ਤਾਂ ਜਿਹੜੇ ਰਾਜਸੀ ਲੀਡਰ ਨੇ, ਆਮ ਆਦਮੀ ਪਾਰਟੀ ਸੱਤਾਧਾਰੀ ਧਿਰ ਦਾ ਜ਼ਿਕਰ ਕੀਤਾ ਜਾਵੇ ਤਾਂ ਕਿਤੇ ਨਾ ਕਿਤੇ ਜਿਹੜੇ ਬਿਆਨ ਨੇ ਉਹਨਾਂ ਦੇ ਬੜੇ ਚੁਪੀਲੇ ਜਿਹੇ ਬਿਆਨ ਲੱਗਦੇ ਨੇ, ਕੋਈ ਬੋਲਿਆ ਨਹੀਂ। ਤਾਂ ਕੀ ਲੱਗਦਾ ਕਿ ਇਸ ਤੋਂ ਬਾਅਦ ਸਰਕਾਰ ਦੇ ਉੱਪਰ ਪ੍ਰੈਸ਼ਰ ਬਿਲਡ ਹੋ ਸਕਦਾ ਹੈ ਕੋਈ? ਬਿਲਕੁਲ ਜੀ, ਬਿਲਕੁਲ। ਐਡਾ ਵੱਡਾ ਜੋ ਮਾਰਚ ਇੱਕ ਖਾਲਸੇ ਦਾ ਨਿਕਲ ਰਿਹਾ ਹੈ, ਔਰ ਅਸੀਂ ਕੋਈ ਕਿਸੇ ਤੋਂ ਭੀਖ ਨਹੀਂ ਮੰਗ ਰਹੇ, ਕਿਸੇ ਸਰਕਾਰ ਦੇ ਅੱਗੇ ਅਸੀਂ ਇਹ ਨਹੀਂ ਕਹਿ ਰਹੇ ਵੀ ਕਿਸੇ ਦੀ ਸਜ਼ਾ ਮਾਫ ਕਰੋ ਜਾਂ ਕੁਝ ਕਰੋ। ਅਸੀਂ ਸਿਰਫ ਇਹੀ ਮੰਗ ਰੱਖ ਰਹੇ ਹਾਂ ਵੀ ਜਿਹੜੇ ਸਾਡੇ ਬੰਦੀ ਸਿੰਘ ਆ, ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ, ਉਹਨਾਂ ਨੂੰ ਰਿਹਾ ਕੀਤਾ ਜਾਵੇ। ਔਰ ਇਹ ਸੰਵਿਧਾਨ ਜਿਹੜਾ ਵਾ ਇਹ ਸਿੱਖਾਂ ਲਈ ਤੇ ਹੋਰ ਸਾਰੇ ਭਾਰਤ ਲਈ ਵੱਖਰਾ ਹੈ, ਔਰ ਸਿੱਖਾਂ ਲਈ ਬਹੁਤ ਵੱਖਰਾ ਹੈ। ਸਿੱਖਾਂ ਨੂੰ ਵੱਖਰੇ ਸੰਵਿਧਾਨ ਦੇ ਰੂਪ ਦੇ ਵਿੱਚ ਵੇਖਿਆ ਜਾਂਦਾ ਹੈ, ਔਰ ਉਸੇ ਦੀ ਆਪਾਂ ਕਹਿ ਸਕਦੇ ਹਾਂ ਵੀ ਉਸੇ ਲੜੀ ਦੇ ਵਿੱਚ ਹੀ ਇਹ ਜਿਹੜੇ ਬੰਦੀ ਸਿੰਘ ਆ ਸਾਡੇ ਕੋਲ 27 30 ਸਾਲ ਤੋਂ 32 ਸਾਲ ਤੋਂ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ, ਉਹ ਵੀ ਆਪਣਾ ਜੀਵਨ ਗੁਜ਼ਾਰ ਸਕਦੇ ਨੇ। ਇਸ ਤਰ੍ਹਾਂ ਦੇ ਜਿਹੜੇ ਅੱਗੇ ਵੀ ਬੰਦੀ ਸਿੰਘ ਸੀ ਉਹ ਰਿਹਾ ਹੋ ਕੇ ਆਏ ਨੇ। ਉਹਨਾਂ ਨੇ ਆਣ ਕੇ ਕਿਹੜਾ ਇਸ ਪੰਜਾਬ ਦੇ ਵਿੱਚ ਜਾਂ ਕਿਤੇ ਮਾਹੌਲ ਖਰਾਬ ਕੀਤਾ, ਉਹਨਾਂ ਆਪਣੀ ਜ਼ਿੰਦਗੀ ਬਤੀਤ ਕੀਤੀ ਆ। ਇਹਨਾਂ ਨੂੰ ਵੀ ਛੱਡ ਦੇਣਾ ਚਾਹੀਦਾ, ਉਹ ਆਪਣੀ ਜ਼ਿੰਦਗੀ ਬਸਰ ਕਰਨ ਆਪਣੇ ਪਰਿਵਾਰਾਂ ਦੇ ਵਿੱਚ। ਹਰ ਕੋਈ ਚਾਹੁੰਦਾ ਹੈ, ਇੱਕ ਪੰਛੀ ਵੀ ਜੇ ਸਵੇਰੇ ਉੱਡਦਾ ਹੈ ਤੇ ਉਹ ਸ਼ਾਮ ਨੂੰ ਕਹਿੰਦਾ ਮੈਂ ਆਪਣੇ ਆਲ੍ਹਣੇ 'ਚ ਵਾਪਸ ਆਵਾਂ। ਤਾਂ ਸਾਡੀ ਤਾਂ ਇਹੋ ਮੰਗ ਆ ਵੀ ਸਾਡੇ ਜਿਹੜੇ ਬੰਦੀ ਸਿੰਘ ਆ ਰਿਹਾ ਕੀਤੇ ਜਾਣ। ਬਾਕੀ ਜੋ ਮੋਰਚਾ ਅੱਗੇ ਫੈਸਲਾ ਲਵੇਗਾ, ਅਸੀਂ ਤਨ ਮਨ ਧਨ ਹਰ ਆਪਣਾ ਸਰੀਰ ਜਿੰਦ ਜਾਨ ਵੀ ਲਾ ਦੇਵਾਂਗੇ। ਔਰ ਇਹ ਮੋਰਚੇ ਦੇ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਲੰਬੇ ਸਮੇਂ ਤੋਂ ਜਿਹੜੇ ਉਲਾਂਭੇ ਨੌਜਵਾਨਾਂ ਨੂੰ ਦਿੱਤੇ ਜਾਂਦੇ ਸੀ, ਖਾਸ ਕਰ ਜਿਹੜੇ ਸੀ ਉਲਾਂਭੇ ਵੱਖ ਵੱਖਰੇ ਤਰੀਕਿਆਂ ਨਾਲ ਦਿੱਤੇ ਜਾਂਦੇ ਸੀ, ਉਹਨਾਂ ਉਲਾਂਭਿਆਂ ਨੂੰ ਅੱਜ ਨੌਜਵਾਨੀ ਨੇ ਖਾਸ ਕਰ ਦੂਰ ਕੀਤਾ ਆ। ਦੇਖੋ ਜੀ, ਇਹ ਪਿਛਲੀ ਜਿਹੜੀ 26 ਤਰੀਕ ਸੀ, ਇਹ ਉਦੋਂ ਉਸ ਤੋਂ ਪਹਿਲਾਂ ਵੀ ਪੰਜਾਬ ਨੂੰ ਇੱਕ ਨਸ਼ੇੜੀ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਹੈ ਕਿ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹ ਬਹੁਤ ਹੀ ਨਸ਼ੇੜੀ ਹੈ, ਨਸ਼ਿਆਂ 'ਚ ਡੁੱਬ ਚੁੱਕਾ ਹੈ। ਲੇਕਿਨ ਉਸ ਦਿੱਲੀ ਦੇ ਵਿੱਚ ਜਦੋਂ ਲਾਲ ਕਿਲ੍ਹੇ ਦੇ ਉੱਪਰ ਚੜ੍ਹਾਈ ਕੀਤੀ ਗਈ ਔਰ ਫਿਰ ਪਤਾ ਲੱਗਾ ਕਿ ਨੌਜਵਾਨੀ ਹੈ ਆ। ਤਾਂ ਹੁਣ ਅੱਜ ਦਾ ਜਿਹੜਾ ਮਾਰਚ ਹੈ, ਤੁਸੀਂ ਦੇਖ ਰਹੇ ਹੋਵੋਗੇ ਕਿ ਲੱਖਾਂ ਦਾ ਹੀ ਇਕੱਠ ਹੈ। ਤਾਂ ਇਹ ਨੌਜਵਾਨੀ ਜਿਹੜੀ ਉਹ ਸੁਚੇਤ ਹੋ ਚੁੱਕੀ ਹੈ, ਨੌਜਵਾਨੀ ਆਪਣੇ ਆਨੰਦਪੁਰ ਨੂੰ ਵਾਪਸ ਹੋ ਰਹੀ ਹੈ। ਕੀ ਨਾਮ ਹੈ ਬਾਈ ਜੀ ਤੁਹਾਡਾ? ਮੇਰਾ ਨਾਮ ਜਗਮੀਤ ਸਿੰਘ ਜੀ। ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ? ਇਹ ਮਾਨਸਾ ਜ਼ਿਲ੍ਹਾ ਮਾਨਸਾ, ਪਿੰਡ ਭੈਣੀ ਬਾਗਾ ਤੋਂ ਜੀ। ਕਿ ਆਪ ਮੁਹਾਰੇ ਆਏ ਹੋ ਜਾਂ ਜਿਹੜਾ ਅਸੀਂ ਕਿਤੇ ਜਥੇਬੰਦਕ ਹੋ ਕੇ ਆਏ ਹੋ? ਜਥੇਬੰਦੀ ਨਾਲ ਆ ਜੀ ਅਸੀਂ। ਜਥੇਬੰਦੀ? ਸਾਡਾ ਸੀਨੀਅਰ ਆ ਜੀ, ਇਹਦੇ ਨਾਲ ਦੱਸ ਦੇ ਬਈ। ਜਥੇਬੰਦੀ ਵਾਰਸ ਪੰਜਾਬ ਵੱਲੋਂ ਆਏ ਆ ਬਾਈ। ਅਸੀਂ ਵੈਸੇ ਸਾਨੂੰ ਮੈਸੇਜ ਜਾਂ ਸੁਨੇਹਾ ਕਿਸੇ ਨੇ ਲਾਇਆ, ਅਸੀਂ ਆਪ ਮੁਹਾਰੇ ਹੋ ਕੇ ਆਏ ਆ। ਅੱਜ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਵੱਡੀ ਵਧਾਈ ਦੇਣਾ ਚਾਹੁੰਦੇ ਆ, ਜਿਹੜੇ ਆਪ ਮੁਹਾਰੇ ਵੀਰਾਂ ਘੱਤ ਕੇ ਇੱਕ ਲਾਂਭਾ ਸੀ ਪੰਜਾਬ ਤੋਂ ਲਾਇਆ ਅੱਜ, ਤੇ ਬੰਦੀ ਸਿੰਘਾਂ ਦੇ ਪਿੱਛੇ ਸਾਰਾ ਪੰਜਾਬ ਵਿੱਚ ਇਕੱਠਾ ਹੋ ਕੇ ਨੌਜਵਾਨ ਇੱਥੇ ਆਏ ਨੇ। ਬਹੁਤ ਸਾਨੂੰ ਖੁਸ਼ੀ ਹੈ ਇਸ ਗੱਲ ਦੀ। ਉਮੀਦ ਆ ਵੀ ਲੈ ਕੇ ਜਾਵਾਂਗੇ ਬੰਦੀ ਸਿੰਘਾਂ ਨੂੰ। ਬਈ ਨੌਜਵਾਨੀ ਦਾ ਜ਼ਿਕਰ ਤੁਸੀਂ ਕੀਤਾ, ਤੁਸੀਂ ਵੀ ਨੌਜਵਾਨ ਹੋ, ਪਰ ਕੀ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਨੌਜਵਾਨਾਂ ਦਾ ਵਾਪਸ ਮੁੜ ਕੇ ਆਪਣੀਆਂ ਜੜ੍ਹਾਂ ਦੇ ਨਾਲ ਜੁੜਨਾ, ਸਿੱਖੀ ਸਿਧਾਂਤਾਂ ਦੇ ਨਾਲ ਜੁੜਨਾ, ਜਿਹੜੀਆਂ ਵਧੀਕੀਆਂ ਹਕੂਮਤਾਂ ਦੇ ਵੱਲੋਂ ਸਮੇਂ-ਸਮੇਂ ਤੇ ਸਿੱਖਾਂ ਦੇ ਨਾਲ ਹੁੰਦੀਆਂ ਰਹੀਆਂ ਨੇ, ਉਹਨਾਂ ਦੀ ਪ੍ਰੋੜਤਾ ਕਰਨਾ, ਕੀ ਲੱਗਦਾ ਕਿ ਨੌਜਵਾਨ ਪਹਿਲਾਂ ਦੇ ਨਾਲੋਂ ਜਾਗਿਆ ਨਜ਼ਰ ਆਉਂਦਾ? ਫਿਰ ਬਿਲਕੁਲ ਬਾਈ, ਬਿਲਕੁਲ। ਦਿੱਲੀ ਮੋਰਚੇ ਜਦੋਂ ਦੇ ਬਾਈ ਦੀਪ ਨੇ ਇਹ ਸਵਾਲ ਉਠਾਏ ਨੇ, ਨੌਜਵਾਨਾਂ ਦਾ ਝੁਕਾਅ ਮੈਂ ਤਾਂ ਦੁਬਾਰਾ ਹੀ ਕਹੂੰਗਾ, ਦੁਬਾਰਾ ਸਿੱਖੀ ਵੱਲ ਬਹੁਤ ਜ਼ਿਆਦਾ ਮੁੜੇ ਨੇ ਪ੍ਰੇਰਿਤ ਹੋ ਕੇ, ਜਿਹਦਾ ਨਤੀਜਾ ਤੁਸੀਂ ਅੱਜ ਦੇਖਿਆ ਚੰਡੀਗੜ੍ਹ ਦੀਆਂ ਸੜਕਾਂ ਤੇ। ਮਹਾਲੀ ਕਾਫਲਾ ਤੁਸੀਂ ਦੇਖਿਆ ਹੀ ਆ ਬਾਈ, ਲੱਖਾਂ ਦੀ ਗਿਣਤੀ 'ਚ ਨੌਜਵਾਨ ਸਾਰੇ ਪੰਜਾਬ 'ਚ ਪਹੁੰਚੇ ਨੇ। ਸਾਨੂੰ ਫੇਰ ਪੂਰੀ ਉਮੀਦ ਆ, ਵਾਰੀ ਕਹਿੰਦੇ ਵੀ ਬੰਦੀ ਸਿੰਘਾਂ ਨੂੰ ਰਿਹਾ ਕਰਾ ਕੇ ਵਾਪਸ ਜਾਵਾਂਗੇ। ਉਹੀ ਦਿੱਲੀ ਵਾਂਗੂ ਇੱਕੋ ਹੀ ਫੈਸਲਾ, ਇਦੋਂ ਘੱਟ ਕੋਈ ਮਤ ਕੇ ਹਾਂ ਇਦੋਂ ਘੱਟ ਕਿਸੇ ਸ਼ਰਤ ਤੇ ਨਹੀਂ ਉੱਠਿਆ ਜਾਊਗਾ। ਮੁੜਾਂਗੇ ਜੀ ਹੁਣ। ਨੌਜਵਾਨ ਵੀਰਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਭਾਵਨਾਵਾਂ ਬੇਸ਼ੱਕ ਜੁੜੀਆਂ ਹੋਈਆਂ ਨੇ। ਤਾਂ ਕੋਸ਼ਿਸ਼ ਹੈ ਕਿ ਇਹ ਜਿਹੜਾ ਮੋਰਚਾ ਇੱਕ ਇਤਿਹਾਸ ਦੇ ਸੁਨਹਿਰੀ ਪੱਤਰਿਆਂ ਦੇ ਉੱਪਰ ਸਿਰਜਿਆ ਜਾਣਾ, ਕਿਉਂਕਿ ਇਤਿਹਾਸ ਕੌਮਾਂ ਦੇ ਵਾਸਤੇ ਸਦਾ ਰਹਿੰਦਾ ਹੈ। ਤਾਂ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਾਂਗੇ। ਬਾਬਾ ਸਤਨਾਮ ਸਿੰਘ ਖੰਡਾ ਨੇ ਸਾਡੇ ਨਾਲ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਅੱਜ ਦਾ ਜਿਹੜਾ ਦਿਨ ਹੈ ਬਹੁਤ ਕਹਿ ਸਕਦੇ ਹਾਂ ਕਿ ਖਾਲਸੇ ਦੇ ਵਾਸਤੇ ਇੱਕ ਬਹੁਤ ਵਧੀਆ ਦਿਨ ਹੈ, ਔਰ
ਭਵਿੱਖ ਦੇ ਵਿੱਚ ਜਿਹੜਾ ਸਮਾਂ ਹੋਵੇਗਾ ਉਹ ਵੀ ਇਸ ਇਤਿਹਾਸ ਨੂੰ ਜਿਹੜਾ ਸੁਨਹਿਰੀ ਅੱਖਰਾਂ ਦੇ ਵਿੱਚ ਲਿਖੇਗਾ। ਨੌਜਵਾਨੀ ਦੀ ਬਹੁਤ ਵੱਡੀ ਤਾਦਾਦ ਦੇ ਵਿੱਚ ਸ਼ਿਰਕਤ ਹੈ, ਕਿਵੇਂ ਦੇਖਦੇ ਹੋ ਜੀ ਇਸ ਗੱਲ ਨੂੰ? ਦੇਖੋ, ਇਹ ਪਹਿਲੀ ਤੇ ਗੱਲ ਇਹ ਆ ਵੀ ਪਹਿਲੋਂ ਹੀ ਇਹ ਵਿਲੱਖਣ ਸੀਗਾ ਜਿਹੜਾ ਇੱਥੇ ਆਪਾਂ ਇਨਸਾਫ ਮੋਰਚਾ ਜਿਹੜਾ ਲਾਇਆ, ਉਹ 'ਚ ਵਿਲੱਖਣਤਾ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਤੇ ਪੰਚ ਪ੍ਰਧਾਨੀ ਮਰਿਆਦਾ ਦੇ ਵਿੱਚ ਚੱਲੇਗਾ ਤੇ ਜਿੰਨੀਆਂ ਜਥੇਬੰਦੀਆਂ ਆਉਂਦੀਆਂ ਸਾਰੇ ਮੈਂਬਰ ਕਰਕੇ ਤੇ ਉਸ ਤਰ੍ਹਾਂ ਚੱਲੇਗਾ, ਡਿਕਟੇਟਰਸ਼ਿਪ ਨਹੀਂ ਹੋਏਗੀ। ਪਰ ਜਿਹੜਾ ਹੁਣ ਅੱਜ ਜਿਹੜਾ ਮਾਰਚ ਹੈ, ਜਿਹੜਾ ਆਪਾਂ ਰੋਸ ਮਾਰਚ ਕੱਢ ਰਹੇ ਹਾਂ, ਇਹਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਜਿਹੜਾ ਨੌਜਵਾਨ ਆਏ ਨੇ, ਇਸ ਕਰਕੇ ਇਹ ਵਿਲੱਖਣਤਾ ਇੱਕ ਵੱਖਰੀ ਹੈ। ਕਿਉਂਕਿ ਨੌਜਵਾਨ ਭਾਈ ਜਗਤਾਰ ਸਿੰਘ ਹਵਾਰਾ ਨੂੰ, ਭਾਈ ਜਗਤਾਰ ਸਿੰਘ ਤਾਰਾ ਨੂੰ, ਭਾਈ ਪਰਮਜੀਤ ਸਿੰਘ ਭਿਉਰਾ ਨੂੰ ਅਤੇ ਆਪਣੇ ਬਾਕੀ ਵੀ ਸਾਰਿਆਂ ਨੂੰ, ਆਪਾਂ ਬਲਵੰਤ ਸਿੰਘ ਰਾਜੋਆਣਾ ਹੋਇਆ, ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ, ਲਖਵਿੰਦਰ ਸਿੰਘ, ਦਵਿੰਦਰਪਾਲ ਸਿੰਘ ਭੁੱਲਰ ਤੇ ਇਸੇ ਤਰ੍ਹਾਂ ਆਪਣਾ ਗੁਰਮੀਤ ਸਿੰਘ ਖੈੜਾ, ਉਹ ਸਾਰਿਆਂ ਨੂੰ ਦਿਲੋਂ ਨੌਜਵਾਨ ਜਿਹੜੇ ਆ ਉਹਨਾਂ ਨੂੰ ਮੰਨਦੇ ਆ ਤੇ ਦਿਲੋਂ ਉਹਨਾਂ ਦਾ ਪਿਆਰ ਹੈ ਤੇ ਇਸੇ ਕਰਕੇ ਅੱਜ ਵੱਡੇ ਤਾਦਾਦ ਦੇ ਵਿੱਚ ਜਿਹੜਾ ਨੌਜਵਾਨ ਜਿਹੜਾ ਇੱਥੇ ਪਹਿਰਾ ਦੇ ਰਹੇ ਨੇ। ਭਾਈ ਸਾਹਿਬ ਜੀ, ਇੱਕ ਨਾ ਜਿਹੜਾ ਬੁੱਧੀਜੀਵੀਆਂ ਦੇ ਵੱਲੋਂ ਸਵਾਲ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮਸਲਾ ਹੈ ਬਹੁਤ ਸੰਵੇਦਨਸ਼ੀਲ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੁੜਿਆ ਹੋਇਆ ਮਸਲਾ ਹੈ, ਤੇ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਨਵੀਂ ਪਾਰਟੀ ਸੱਤਾ ਵਿੱਚ ਆਈ ਉਹਨਾਂ ਦੇ ਵੱਲੋਂ ਕੋਈ ਸਟੇਟਮੈਂਟ ਨਾ ਹੱਕ ਵਿੱਚ ਨਾ ਵਿਰੋਧ ਵਿੱਚ, ਤੇ ਕੀ ਲੱਗਦਾ ਕਿ ਇਸ ਮਾਰਚ ਤੋਂ ਬਾਅਦ ਇਤਿਹਾਸਕ ਇਸ ਕਾਰਨਾਮੇ ਤੋਂ ਬਾਅਦ ਲੱਗਦਾ ਕਿ ਜਿਹੜੀ ਉਹਨਾਂ ਦੀ ਚੁੱਪ ਟੁੱਟੇਗੀ, ਕਿਤੇ ਨਾ ਕਿਤੇ ਉਹਨਾਂ ਦੇ ਮਨਾਂ ਦੇ ਵਿੱਚ ਪ੍ਰੈਸ਼ਰ ਬਿਲਡ ਹੋਏਗਾ, ਕੋਈ ਬਿਆਨ ਹੱਕ ਜਾਂ ਵਿਰੋਧ ਵਿੱਚ ਆਊਗਾ? ਪਤਾ ਲੱਗਾ ਹੈ, ਅਜੇ ਪੂਰਾ ਪ੍ਰੂਫ ਨਹੀਂ ਆਇਆ ਵੀ ਦਵਿੰਦਰਪਾਲ ਸਿੰਘ ਭੁੱਲਰ ਬਾਰੇ ਇਹਨਾਂ ਨੇ ਕਹਿ ਦਿੱਤਾ ਵਾ ਵੀ ਜੇ ਇੱਥੇ ਰਿਹਾ ਹੁੰਦਾ ਵਾ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਇਹ ਗੱਲ ਸੁਣੀ ਆ। ਹਾਂਜੀ, ਕੱਲ ਤਰੀਕ ਸੀ ਤੇ ਕੱਲ ਦਿੱਲੀ ਪੁਲਿਸ ਜਿਹੜੀ ਉਹਨਾਂ ਨੇ ਆਣ ਕੇ ਆਪਣੇ ਪੇਪਰ ਜਿਹੜੇ ਦੇ ਦਿੱਤੇ ਆ, ਤੇ ਹੁਣ ਮੇਰਾ ਖਿਆਲ ਉਹਨਾਂ ਦਾ 2-4 ਦਿਨਾਂ ਵਿੱਚ ਕਹਿੰਦੇ ਨੇੜੇ ਹੀ ਉਹਨਾਂ ਦਾ ਫੈਸਲਾ ਜਿਹੜਾ ਹੋਣਾ ਹੈ। ਬਾਕੀ ਰਹੀ ਗੱਲ ਜਿਹੜੀ ਸਟੇਟ ਪਾਲਿਸੀ ਚਲਾਉਂਦੀ ਹੈ ਜੀ ਸਾਰੀਆਂ ਸਰਕਾਰਾਂ ਨੂੰ, ਭਾਵੇਂ ਕਾਂਗਰਸ ਦੀਆਂ, ਭਾਵੇਂ ਅਕਾਲੀ ਦਲ ਦੀਆਂ, ਭਾਵੇਂ ਬੀਜੇਪੀ ਦੀ ਆ ਜਾਏ, ਭਾਵੇਂ ਹੁਣ ਆ ਜਾਏ ਆਮ ਆਦਮੀ ਪਾਰਟੀ ਦੀ ਆ ਗਈ, ਤੇ ਸਟੇਟ ਪਾਲਿਸੀ ਜਿਹੜੀ ਆ ਭਾਰਤ ਦੀ ਉਹ ਇਹਨੇ ਸਿੱਖਾਂ ਵਾਸਤੇ ਕੋਈ ਚੰਗਾ ਨਹੀਂ ਉਹਨਾਂ ਦਾ ਵਿਹਾਰ ਹੈਗਾ। ਇਸ ਕਰਕੇ ਉਹ ਜੋ ਵੀ ਕਰੀ ਜਾਂਦੇ ਨੇ ਸੈਂਟਰ ਦੇ ਮੁਤਾਬਕ ਹੀ ਸਾਰੇ ਜਿਹੜੇ ਉਹ ਕਰੀ ਜਾਂਦੇ ਨੇ। ਹਾਂਜੀ, ਬਾਬਾ ਸਤਨਾਮ ਸਿੰਘ ਜੀ ਖੰਡਾ ਜੀ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਬਹੁਤ ਵੱਡੀ, ਬਹੁਤ ਸੁਚੱਜੀ ਭੂਮਿਕਾ ਵੀ ਨਿਭਾਉਂਦੇ ਰਹੇ ਨੇ। ਤਾਂ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਬੜੇ ਪੀਸਫੁਲ ਤਰੀਕੇ ਦੇ ਨਾਲ, ਸ਼ਾਂਤਮਈ ਤਰੀਕੇ ਦੇ ਨਾਲ ਨੌਜਵਾਨਾਂ ਨੇ ਬਹੁਤ ਵੱਡੀ ਭੂਮਿਕਾ ਅੱਜ ਦੇ ਦਿਨ ਦੇ ਵਿੱਚ ਨਿਭਾਈ ਹੈ। ਤਾਂ ਇਹ ਜਿਹੜਾ ਇਤਿਹਾਸ ਹੈ, ਇਹ ਜਿਹੜਾ ਕਾਰਨਾਮਾ ਹੈ, ਭਵਿੱਖ ਦੇ ਵਿੱਚ ਵੀ ਸੁਨਹਿਰੀ ਪੱਤਰਿਆਂ ਦੇ ਉੱਪਰ ਅੱਖਰਾਂ ਦੇ ਵਿੱਚ ਲਿਖਿਆ ਜਾਵੇਗਾ ਕਿ ਜਿਸ ਤਰੀਕੇ ਦੇ ਨਾਲ ਜਿਹੜਾ ਸੀ ਕਿਸੇ ਕੌਮ ਨੇ ਕਿਸੇ ਕੌਮੀ ਨਾਇਕਾਂ ਦੀ ਖਾਤਰ ਆਪਣਾ ਬਣਦਾ ਹੋਇਆ ਅਹਿਮ ਯੋਗਦਾਨ ਪਾਇਆ, ਅਹਿਮ ਭੂਮਿਕਾ ਨਿਭਾਈ। ਤੇ ਲਾਈਵ ਤਸਵੀਰਾਂ ਦੇ ਵਿੱਚ ਪਿਛਲੇ ਪਾਸੇ ਦੇਖ ਸਕਦੇ ਹੋ ਕਿ ਕਿੱਥੋਂ ਤੱਕ ਸੰਗਤ ਦਾ ਇਕੱਠ ਹੈ ਔਰ ਸੰਗਤ ਦੇ ਵੱਲੋਂ ਬਹੁਤ ਵੱਡੀ ਸ਼ਮੂਲੀਅਤ ਇਸ ਮੋਰਚੇ ਦੇ ਵਿੱਚ ਕੀਤੀ ਹੋਈ ਹੈ। ਮੋਰਚੇ ਦੇ ਵੱਖ-ਵੱਖ ਪਹਿਲੂ ਨੇ, ਜਿਨ੍ਹਾਂ ਪਹਿਲੂਆਂ ਦੇ ਵਿੱਚ ਜਿੰਨੇ ਵੀ ਉਹਦੇ ਉੱਪਰ ਚੱਲਣ ਵਾਲੇ ਲੋਕ ਨੇ, ਆਵਾਮ ਹੈ, ਉਹਨਾਂ ਦੇ ਵੱਲੋਂ ਬੜੇ ਸੋਹਣੇ ਅਤੇ ਸੁਚੱਜੇ ਤਰੀਕੇ ਦੇ ਨਾਲ ਆਪਣੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਤਾਂ ਇਹ ਲਾਈਵ ਤਸਵੀਰਾਂ ਦੇ ਵਿੱਚ ਜਿਹੜਾ ਸਮੁੱਚੇ ਰੂਪ ਦੇ ਵਿੱਚ ਦ੍ਰਿਸ਼ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਵੱਲੋਂ, ਸੰਗਤ ਦੇ ਵੱਲੋਂ ਜਿਹੜਾ ਭੂਮਿਕਾ ਨਿਭਾ ਕੇ ਬੋਲੇ ਸੋ ਨਿਹਾਲ ਕਾਲ ਦੇ ਜਕਾਰੇ ਵਾਹਿਗੁਰੂ ਦਾ ਸਿਮਰਨ ਕੀਤਾ ਜਾ ਰਿਹਾ ਹੈ। ਤਾਂ ਇਧਰਲੇ ਪਾਸੇ ਜਿਹੜੀ ਸੰਗਤ ਹੈ ਉਹਨਾਂ ਦੇ ਵੱਲੋਂ ਵੀ ਜਿਹੜਾ ਸੰਗਤ ਨੂੰ ਜੀ ਆਇਆਂ ਆਖਣ ਵਾਸਤੇ ਫਤਿਹ ਗਜ਼ਾਈ ਜਾ ਰਹੀ ਹੈ, ਜਕਾਰੇ ਗਜਾਏ ਜਾ ਰਹੇ ਨੇ। ਇਹ ਬਹੁਤ ਭਾਵਪੂਰਕ ਦ੍ਰਿਸ਼ ਹੈ, ਇਤਿਹਾਸ ਦੇ ਵਿੱਚ ਸਿਰਜਿਆ ਜਾਏਗਾ। ਔਰ ਜਿਹੜੀ ਇਹਨਾਂ ਬਜ਼ੁਰਗ ਬਾਬਿਆਂ ਦੇ ਵੱਲੋਂ, ਨੌਜਵਾਨਾਂ ਦੇ ਵੱਲੋਂ, ਬੱਚੀਆਂ ਦੇ ਵੱਲੋਂ ਜਿਹੜੀ ਭੂਮਿਕਾ ਸਮੇਂ-ਸਮੇਂ ਤੇ ਅਦਾ ਕੀਤੀ ਹੈ, ਉਹ ਭੂਮਿਕਾ ਵੀ ਕਿਤੇ ਨਾ ਕਿਤੇ ਬਹੁਤ ਕਾਬਲੇ ਗੌਰ ਰਹੇਗੀ। ਔਰ ਭਵਿੱਖ ਦੇ ਵਿੱਚ ਵੀ ਇਹ ਜਿਹੜਾ ਇਸ ਤਰੀਕੇ ਦੇ ਨਾਲ ਕਦੋਂ ਤੱਕ ਇਹ ਮੋਰਚਾ ਚੱਲੇਗਾ, ਇਹ ਤਾਂ ਭਵਿੱਖ ਤੈਅ ਕਰੇਗਾ। ਔਰ ਇਸ ਜਗ੍ਹਾ ਦੇ ਉੱਪਰ ਜਿਹੜਾ ਸਮਾਂ ਇੱਥੇ ਗੁਜ਼ਾਰਿਆ ਗਿਆ ਹੈ, ਸਮਾਂ ਬਤੀਤ ਕੀਤਾ ਗਿਆ ਹੈ, ਇਹ ਜਿਹੜੀਆਂ ਕਾਫੀ ਚੀਜ਼ਾਂ ਨੇ ਭਾਵਪੂਰਕ ਰਹਿਣਗੀਆਂ। ਔਰ ਜਿਹੜੀ ਸਾਖ ਜਿਹੜੀ ਜਗ੍ਹਾ ਦੇ ਉੱਪਰ ਰਹਿਣ ਵਾਲੇ ਲੋਕ ਛੱਡ ਕੇ ਜਾਂਦੇ ਨੇ, ਖਾਸ ਕਰ ਪੰਜਾਬ ਦੀ ਧਰਤੀ ਦੇ ਵਿੱਚ ਐਸੀ ਚਿੰਨ੍ਹ ਹੈ ਕਿ ਜਿਹੜੀ ਸਾਖ ਪੰਜਾਬੀ ਛੱਡ ਕੇ ਚਲੇ ਜਾਂਦੇ ਨੇ, ਖਾਸ ਕਰ ਸਿੱਖ ਛੱਡ ਕੇ ਚਲੇ ਜਾਂਦੇ ਨੇ,
ਤੋਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਬਹੁਤ ਇੱਕ ਤਰ੍ਹਾਂ ਦੇ ਨਾਲ ਵਿਲੱਖਣਮਈ ਹੁੰਦੀਆਂ ਨੇ, ਭਾਵਪੂਰਕ ਹੁੰਦੀਆਂ ਨੇ। ਤਾਂ ਇਹ ਜਿਹੜਾ ਪੂਰਾ ਬਿਰਤਾਂਤ ਹੈ, ਪੂਰਾ ਮਾਹੌਲ ਹੈ ਇਸ ਵੇਲੇ ਚੰਡੀਗੜ੍ਹ ਦੇ ਵਿੱਚ ਖਾਲਸਾਈ ਨਿਸ਼ਾਨਾਂ ਦਾ, ਨੀਲੇ ਪੀਲੇ ਖਾਲਸਾਈ ਨਿਸ਼ਾਨਾਂ ਦਾ ਤੁਹਾਡੇ ਨਾਲ ਤਸਵੀਰਾਂ ਦੇ ਵਿੱਚ ਸਾਂਝਾ ਕਰ ਰਹੇ ਹਾਂ। ਤਾਂ ਇਸ ਪੂਰੇ ਬਿਰਤਾਂਤ ਨੂੰ, ਪੂਰੇ ਦ੍ਰਿਸ਼ ਨੂੰ ਤੁਸੀਂ ਬੇਬਾਕ ਤਰੀਕੇ ਦੇ ਨਾਲ ਇਹਨਾਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ। ਅਗਲੀ ਪਲ ਪਲ ਦੀ ਗੱਲਬਾਤ ਲੈ ਕੇ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਇਸ ਮੋਰਚੇ ਦੇ ਵਿੱਚ ਜਿਹੜੀਆਂ ਪੁੱਜੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਲੈ ਕੇ ਮੈਂ ਰਜਿੰਦਰ ਸਿੰਘ ਸਭਰਾ ਹਾਜ਼ਰ ਹੋਵਾਂਗਾ। ਧੰਨਵਾਦ। ਟੀਵੀ 84 ਇੰਡੀਆ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ ਕੌਮੀ ਇਨਸਾਫ ਮੋਰਚੇ ਦੇ ਵਿੱਚ ਮੌਜੂਦ ਹਾਂ। ਤਾਂ ਇਸ ਵੇਲੇ ਵੱਡੀ ਤਾਦਾਦ ਦੇ ਵਿੱਚ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਬਹੁਤ ਵੱਡੀ ਸ਼ਮੂਲੀਅਤ ਕਰਕੇ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਜਿਹੜਾ ਦਿੱਤਾ ਹੋਇਆ ਪ੍ਰੋਗਰਾਮ ਸੀ ਮਾਰਚ ਦਾ 26 ਜਨਵਰੀ ਦਾ, ਤੇ ਉਸ ਨੂੰ ਸਿਰੇ ਚੜਾਉਣ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਤਾਂ ਸਾਡੇ ਨਾਲ ਭਾਈ ਬਲਵਿੰਦਰ ਸਿੰਘ ਲੋਕ ਭਲਾਈ ਸੇਵਾ ਤੋਂ ਨੇ, ਜਿਹੜੇ ਪਿੰਡਾਂ ਦੇ ਵਿੱਚ ਵੀ ਜਾਂਦੇ ਨੇ, ਔਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਲੋਕ ਕੀ ਸੋਚਦੇ ਨੇ ਔਰ ਜਿਸ ਤਰੀਕੇ ਦੇ ਨਾਲ ਅੱਜ ਦਾ ਮਾਰਚ ਹੋਇਆ ਉਸ ਬਾਰੇ ਕੀ ਨਜ਼ਰੀਆ ਰੱਖਦੇ ਨੇ। ਭਾਈ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਕਿ ਅੱਜ ਦਾ ਜਿਹੜਾ ਕੌਮੀ ਇਨਸਾਫ ਮੋਰਚਾ ਹੋਇਆ ਹੈ, ਕਿਵੇਂ ਦੇਖਦੇ ਹੋ? ਨੌਜਵਾਨੀ ਦੀ ਬਹੁਤ ਵੱਡੀ ਗਿਣਤੀ ਹੈ, ਵੱਖ-ਵੱਖ ਵਰਗਾਂ ਦੇ, ਧਰਮਾਂ ਦੇ तमाम ਲੋਕ ਆਏ ਨੇ, ਕਿਵੇਂ ਦੇਖਦੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਜਿਹੜਾ ਅੱਜ ਦਾ ਮਾਰਚ ਸੀਗਾ ਉਹਦਾ ਬਹੁਤ ਵੱਡਾ ਲਾਹਾ ਹੈ, ਜੋ ਸਾਡੇ ਨੌਜਵਾਨਾਂ ਦੇ ਅੰਦਰ ਇੱਕ ਸਿੰਘ ਸਾਹਿਬਾਨ ਦੇ ਪ੍ਰਤੀ ਬਹੁਤ ਦਰਦ ਹੈ। ਸਾਰੀਆਂ ਸੰਗਤਾਂ ਜਿਹੜੀਆਂ ਦਰਦ ਲੈ ਕੇ ਬੈਠੀਆਂ ਨੇ, ਅਸੀਂ ਨਗਰਾਂ 'ਚ ਜਾ ਕੇ ਦੇਖ ਰਹੇ ਹਾਂ, ਜਿੰਨੀ ਸਾਡੀ ਨੌਜਵਾਨੀ ਹੈ ਜਾਂ ਸਾਡੇ ਸਾਰੇ ਇੱਕ ਪੰਥ ਦਾ ਦਰਦ ਲੈ ਕੇ ਬੈਠੇ ਹੋਏ ਨੇ, ਜੋ ਦਰਦ ਤੁਹਾਡੇ ਸਾਹਮਣੇ ਅੱਜ ਇੱਥੋਂ ਸਾਨੂੰ ਮਹਿਸੂਸ ਹੋ ਰਿਹਾ। ਸਰਕਾਰਾਂ ਨੂੰ ਸਮਝ ਜਾਣਾ ਚਾਹੀਦਾ ਹੈ ਤੇ ਸਰਕਾਰਾਂ ਨੂੰ ਮੰਨ ਜਾਣਾ ਚਾਹੀਦਾ ਹੈ, ਕਿਉਂਕਿ ਦਰਦ ਜਿਹੜਾ ਦਿਨ ਪਰ ਦਿਨ ਵੱਧਦਾ ਜਾ ਰਿਹਾ ਹੈ, ਇਹਦਾ ਮੁਖਿਆਜਾ ਜਿਹੜਾ ਸਰਕਾਰ ਨੂੰ ਭੁਗਤਣਾ ਬਹੁਤ ਔਖਾ ਹੋ ਜਾਣਾ ਹੈ। ਲੋਕਾਂ ਦੇ ਸਵਾਲ ਹੈ, ਕਹਿੰਦੇ ਮੋਰਚੇ ਤੋਂ ਬਾਅਦ ਸਰਕਾਰ ਦੀ ਜਾਂ ਨੁਮਾਇੰਦਿਆਂ ਦੀ ਨੀਂਦ ਖੁੱਲ ਜੂਗੀ, ਬੋਲ ਪੈਣਗੇ ਹੁਣ? ਦੇਖੋ ਜੀ, ਉਹ ਗਾੜੀ ਨੀਂਦ ਸੁੱਤੇ ਹੋਏ ਨੇ, ਜਿਹੜੇ ਐਡਾ ਮੋਰਚਾ ਦੇਖ ਜੇ ਨਹੀਂ ਖੁੱਲੇਗੀ ਤੇ ਫਿਰ ਖੁੱਲਣ ਦੀ ਆਸ ਵੀ ਨਹੀਂ, ਫਿਰ ਸਦਾ ਲਈ ਸੁੱਤੇ ਰਹਿ ਜਾਣਗੇ। ਉਹਨਾਂ ਦੀ ਫਿਰ ਖੁੱਲਣ ਦੀ ਕੋਈ ਆਸ ਨਹੀਂ ਹੈਗੀ। ਇਸ ਵਾਰ ਗੁਰੂ ਸਾਹਿਬ ਕਿਰਪਾ ਕਰਨਗੇ, ਜਿਹੜੇ ਸਿੰਘਾਂ ਦਾ ਮੋਰਚਾ ਦੇਖ ਕੇ ਇਹਦਾ ਨੀਂਦ ਵੱਡਿਆਂ ਦੀ ਖੁੱਲ ਗਈ ਹੈ, ਉਹ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ। ਨਹੀਂ ਖੁੱਲੇਗੀ ਤਾਂ ਕੋਈ ਨਹੀਂ, ਕਿ ਵੋਟਾਂ ਦਾ ਸਮਾਂ ਆ ਰਿਹਾ, ਫਿਰ ਘਰ ਘਰ ਗਿਆ ਨੂੰ ਸਾਰਿਆਂ ਨੂੰ ਹਾਰ ਪੈਣਗੇ ਗਲਾਂ ਦੇ ਵਿੱਚ, ਫਿਰ ਸੁੱਤਾਂ ਦੀ ਵੱਡਿਆਂ ਨੀਂਦ ਖੁੱਲ ਜਾਏਗੀ। ਕਹਿੰਦੇ ਬੀਜੇਪੀ ਵਾਲਾ ਕੰਮ ਕਰ ਲਓ। ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀ, ਬੀਜੇਪੀ ਵਿਰੋਧ ਦੇ ਵਿੱਚ ਬਿਆਨ ਦਿੰਦੀ ਤੇ ਸਹੀ ਸੀ, ਤੁਸੀਂ ਹਾਂ ਪੱਖੀ ਜਾਂ ਨਾ ਪੱਖੀ ਕੁਝ ਨਾ ਕੁਝ, ਜਾਂ ਵਿਰੋਧ ਜਾਂ ਹੱਕ ਦੇ ਵਿੱਚ ਕੁਝ ਨਾ ਕੁਝ ਬੋਲੋ। ਇਹ ਲੋਕਾਂ ਦੇ ਸਵਾਲ ਹੈ। ਬਿਲਕੁਲ ਦੇਣਗੇ ਜੀ ਇਹ, ਕਿਉਂਕਿ ਹੁਣ ਅੱਜ ਦੀ ਜੇ ਨੀਂਦਣਾ ਦੀ ਜਿਹੜੀ ਕੁੰਭਕਰਨ ਦੀ ਨੀਂਦ ਸੁੱਤੇ ਸੀਗੇ, ਅੱਜ ਲਗਭਗ ਖੁੱਲ ਚੁੱਕੀ ਹੈ। ਨਹੀਂ ਖੁੱਲੀ ਤੇ ਕੱਲ ਤੱਕ ਖੁੱਲ ਜਾਏਗੀ, ਨਹੀਂ ਖੁੱਲੀ ਤੇ ਫਿਰ ਸਦਾ ਲਈ ਕਦੀ ਖੁੱਲੇਗੀ ਵੀ ਨਹੀਂ। ਭਾਈ ਸਾਹਿਬ, ਜਿਸ ਤਰੀਕੇ ਦੇ ਨਾਲ ਅੱਜ ਵੱਡਾ ਇਕੱਠ ਹੋਇਆ, ਥੋੜੇ ਦਿਨ ਪਹਿਲਾਂ ਹੀ ਕਾਲ ਦਿੱਤੀ ਗਈ ਸੀ, ਬਹੁਤਾ ਲੰਬਾ ਵਕਫਾ ਨਹੀਂ ਸੀ ਲੋਕਾਂ ਦੇ ਕੋਲ ਕਿ ਉਹ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕਰਨ, ਪਰ ਜਿਵੇਂ ਜਿਸ ਨੂੰ ਪਤਾ ਲੱਗਾ ਉਹਨੇ ਵੱਡੀ ਸ਼ਮੂਲੀਅਤ ਕੀਤੀ। ਕੀ ਸੋਚਦੇ ਹੋ ਕਿ ਜਿਸ ਤਰੀਕੇ ਦੇ ਨਾਲ ਲੋਕ ਆਏ ਨੇ, ਲੋਕਾਂ ਦੇ ਮਨਾਂ ਦੇ ਵਿੱਚ ਕੌਮ ਦਾ ਦਰਦ ਹੈ, ਬੰਦੀ ਸਿੰਘਾਂ ਦਾ ਦਰਦ ਲੈ ਕੇ ਆਏ ਨੇ, ਤੇ ਜਿਹੜੇ ਬੰਦੀ ਸਿੰਘ ਵਿਚਾਰੇ ਕਹਿ ਸਕਦੇ ਆ ਕਿ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੀ ਜਿਹੜੀ ਸ਼ਖਸੀਅਤ ਕੌਮ ਦੇ ਵਿੱਚ ਵਿਲੱਖਣ ਹੈ, ਪਰ ਦੂਜੇ ਪਾਸੇ ਜਿਹੜੇ ਅਜਿਹੇ ਸਾਧ ਨੇ ਜਿਨ੍ਹਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਤੋਂ ਪਹਿਲਾਂ ਤੱਕ ਹੀ ਉਹਨਾਂ ਨੂੰ ਸਗੋਂ ਉਹਨਾਂ ਮੌਜੂਦਾ ਸਮੇਂ ਦੇ ਵਿੱਚ ਵੀ ਬਹੁਤ ਵੱਡੇ ਜ਼ੁਰਮ ਕੀਤੇ ਨੇ, ਉਹਨਾਂ ਨੂੰ ਪੈਰੋਲ ਦੇ ਦਿੱਤੀ ਜਾਂਦੀ ਹੈ। ਇਸ ਤਰੀਕੇ ਦੇ ਨਾਲ ਲੱਗਦਾ ਨਹੀਂ ਕਿ ਜ਼ਖਮਾਂ ਦੇ ਉੱਤੇ ਲੂਣ ਪਾਇਆ ਜਾ ਰਿਹਾ? ਬਿਲਕੁਲ ਜ਼ਖਮਾਂ ਤੇ ਲੂਣ ਪਾਇਆ ਜਾ ਰਿਹਾ ਜੀ। ਕਿ ਜਿਹੜੇ ਨੇ ਬਲਾਤਕਾਰੀ ਸਾਧ ਸੀਗੇ ਉਹਨਾਂ ਨੂੰ ਪੈਰੋਲ ਤੇ ਹੁਣ ਫਿਰ 40 ਦਿਨ ਦੀ ਛੁੱਟੀ ਮਿਲ ਗਈ ਹੈ ਜੀ, ਜਿਹੜੇ ਸਿੰਘ ਸਾਹਿਬਾਨ ਨੇ। ਪਰ ਮੁਰਾਇਆ ਤਾਂ ਸਾਡੇ ਆਪਣਿਆਂ ਨੇ ਜੀ ਸਾਨੂੰ, ਕਿਉਂਕਿ ਜੇ ਚਾਹੁੰਦੇ ਬਾਦਲ ਸਰਕਾਰ, ਸਾਡੀਆਂ ਸਰਕਾਰਾਂ ਸੀ ਪਹਿਲਾਂ, ਉਹ ਰਿਹਾ ਕਰਵਾ ਸਕਦੀਆਂ ਸੀਗੀਆਂ, ਪਰ ਉਹਨਾਂ ਨੇ ਅੱਜ ਤੱਕ ਸਾਡੇ ਲਈ ਕੁਝ ਨਹੀਂ ਕੀਤਾ। ਸਾਨੂੰ ਆਪਣਿਆਂ ਨੇ ਮਰਵਾਇਆ, ਕਿਸੇ ਨੇ ਨਹੀਂ ਮਰਵਾਇਆ। ਬਾਕੀ ਜਿਹੜੀ ਇਹ ਤੁਸੀਂ ਕਹਿ ਰਹੇ ਵੀ ਜਿਹੜੇ ਦੂਸਰੇ ਬਲਾਤਕਾਰੀ ਸਾਧ ਨੇ ਉਹ ਬਾਹਰ ਆਏ ਨੇ, ਇਹ ਸਾਡੇ ਗੰਦੇ ਸਿਸਟਮ ਦੇ ਕਰਕੇ ਆਏ ਨੇ ਜੀ। ਸਾਡਾ ਸਿਸਟਮ ਜਿਹੜਾ ਇਤਨਾ ਗੰਦਾ ਲੈ ਕੇ ਸਾਡੇ ਸਿੰਘ ਸਾਹਿਬਾਨਾਂ ਨੂੰ, ਸਾਡੇ ਜਥੇਦਾਰਾਂ ਨੂੰ ਬਾਹਰ ਦੇਖਣਾ ਨਹੀਂ ਚਾਹੁੰਦੇ, ਕਿਉਂਕਿ ਸਾਡੇ ਪੰਥ ਨੂੰ 2% ਗਿਣਤੀ ਕਹਿ ਕੇ ਪਿੱਛੇ ਹਟਾ ਰਹੇ ਨੇ। ਬਹੁਤ ਗਿਣਤੀ ਘੱਟ ਗਿਣਤੀ ਨੂੰ ਦਬਾਉਣਾ ਚਾਹੁੰਦੀ ਹੈ। ਇਹ ਇਹਨਾਂ ਦਾ ਸਿਸਟਮ ਪਹਿਲਾਂ ਵੀ ਸੀਗਾ ਤੇ ਅੱਜ ਵੀ ਹੈਗਾ। ਕੋਈ ਨਹੀਂ, ਗੁਰੂ ਕਿਰਪਾ ਕਰੇਗਾ, ਸਤਿਗੁਰੂ ਇਹ ਸਾਡੇ ਹੱਥ 'ਚ ਅੱਜ ਨਾ ਕੱਲ੍ਹ ਆਉਣਾ। ਕਿਉਂਕਿ ਜਿਵੇਂ ਕਿ ਹੁਣ ਬੜੈਲ ਜੇਲ੍ਹ ਦੇ ਵਿੱਚ ਸਾਡੇ ਸਿੰਘ ਸਾਹਿਬਾਨ ਬੈਠੇ ਨੇ, ਉੱਥੇ ਤਕਰੀਬਨ ਜਦੋਂ ਵੀ ਸਮਾਗਮ ਹੁੰਦਾ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਉੱਥੇ ਦਾਸ ਨੂੰ ਸੇਵਾ ਮਿਲਦੀ ਹੈ। ਜਿਵੇਂ ਕਿ 29 ਦਸੰਬਰ ਨੂੰ ਧੰਨ ਗੁਰੂ ਗੋਬਿੰਦ ਸਿੰਘ ਦਾ ਆਗਮਨ ਮਨਾਇਆ ਸਿੰਘ ਸਾਹਿਬਾਨਾਂ ਨੇ, ਤੇ ਭਾਈ ਜਗਤਾਰ ਸਿੰਘ ਤਾਰਾ, ਭਾਈ ਸ਼ਮਸ਼ੇਰ ਸਿੰਘ ਹਰਾਂ ਨੇ ਅੰਦਰੋਂ ਕਾਲ ਆਈ ਸੀ ਇਹਨਾਂ ਦੀ, ਮੈਨੂੰ ਬੁਲਾਇਆ। ਮਿਲੇ ਹੋ ਬੰਦੀ ਸਿੰਘ? ਬਿਲਕੁਲ ਜੀ, ਮੈਂ ਅੰਦਰ ਉਹਨਾਂ ਦੇ ਕੋਲ ਕਿਤੇ 2 ਘੰਟੇ ਉਹਨਾਂ ਨਾਲ ਮੇਰੀ ਸੇਵਾ ਚੱਲੀ ਹੈ ਜੀ। ਮੈਂ ਉੱਥੇ ਸਟੇਜ ਤੇ 1.5 ਘੰਟਾ ਕੀਰਤਨ ਦੀ ਸੇਵਾ ਕੀਤੀ ਹੈ ਜੀ, ਕਥਾ ਹੋਈ ਹੈ ਜੀ। ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਬਣਦਾ ਮਾਨ ਸਨਮਾਨ ਦਿੱਤਾ ਜੀ। ਸਾਡੇ ਉੱਥੇ ਡਿਊਟੀ ਜਿਹੜੇ ਆਪਣੇ ਨੇ ਸਰਦਾਰ ਅਮਨਦੀਪ ਸਿੰਘ ਜੀ, ਡਿਊਟੀ ਸਾਹਿਬ ਨੇ ਇਸ ਟਾਈਮ ਜੇਲਰ ਦੇ ਤੇ ਜੇਲ੍ਹ ਦੇ, ਉਹਨਾਂ ਨੇ ਮੈਨੂੰ ਬਹੁਤ ਵੱਡਾ ਸਤਿਕਾਰ ਦਿੱਤਾ ਜੀ। ਉੱਥੇ ਸਪੈਸ਼ਲ ਮੈਨੂੰ ਉਹਨਾਂ ਨੇ ਬੁਲਾਇਆ
ਤੇ ਮੈਨੂੰ ਕਹਿਣ ਲੱਗੇ ਭਾਈ ਸਾਹਿਬ ਤੁਸੀਂ ਅੰਦਰ ਜੇਲ੍ਹ ਦੇ ਵਿੱਚ ਕੀਰਤਨ ਦੀ ਸੇਵਾ ਕਰਨੀ ਹੈ ਤੇ ਤੁਸੀਂ ਕਿਦੋਂ ਮਰਜ਼ੀ ਆਓ। ਆਲਰੇਡੀ ਮੈਂ ਇੱਥੇ ਜੇਲ੍ਹ ਦੇ ਵਿੱਚ ਕੀਰਤਨ ਕਰਨ ਜਾਂਦਾ ਹੁੰਦਾ ਆ। ਤਾਂ ਡਿਪਟੀ ਸਾਹਿਬ ਨੇ ਮੈਨੂੰ ਕਿਹਾ ਤੇ ਮੈਂ ਕਿਹਾ ਤੁਸੀਂ ਮੈਨੂੰ ਕਾਨੂੰਨ ਦੇ ਮੁਤਾਬਿਕ ਬੁਲਾਓ, ਅਗਰਵਾਈਜ਼ ਇੱਦਾਂ ਮੈਂ ਨਹੀਂ ਆਵਾਂਗਾ। ਹਾਲਾਂਕਿ ਮੈਨੂੰ ਉਹਨਾਂ ਨੇ ਬਹੁਤ ਵੱਡੀ ਰਿਸਪੈਕਟ ਦਿੱਤੀ ਹੈ ਭਾਈ ਅਮਨਦੀਪ ਸਿੰਘ ਜੀ ਨੇ, ਜਿਹੜੇ ਡਿਪਟੀ ਸਾਹਿਬ ਨੇ, ਪਰ ਮੈਂ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਐਪਲੀਕੇਸ਼ਨ ਦੇ ਕੇ ਬਕਾਇਦਾ ਤੇ ਅੰਦਰ ਪਰਮਿਸ਼ਨ ਲੈ ਕੇ 29 ਦਸੰਬਰ ਨੂੰ ਮੇਰਾ ਅੰਦਰ ਦਾ ਸਮਾਗਮ ਸੀਗਾ। ਇਹ ਸਿੰਘਾਂ ਦੇ ਨਾਲ ਮੇਰੀ 2 ਘੰਟੇ ਮੁਲਾਕਾਤ ਚੱਲੀ ਹੈ। 2 ਘੰਟੇ ਸਾਡੀ ਬੈਠ ਕੇ ਵਾਰਤਾਲਾਪ ਹੋਈ ਹੈ, ਸ਼ਬਦ ਕੀਰਤਨ ਰਾਹੀਂ, ਗੁਰਬਾਣੀ ਰਾਹੀਂ, ਗੁਰਮਤਿ ਵਿਚਾਰਾਂ ਰਾਹੀਂ। ਤੇ ਜਿਹੜੀ ਅੰਦਰ ਦਰਦ ਸਾਡੇ ਸਿੰਘਾਂ ਦੇ ਅੰਦਰ ਜਿੰਨਾ ਕੁ ਮੇਰੇ ਨਾਲ ਇਹਨਾਂ ਦੀ ਵਾਰਤਾਲਾਪ ਹੋਈ ਹੈ, ਸਿੰਘਾਂ ਨੇ ਇੱਕ ਵੀ ਸ਼ਬਦ ਨਹੀਂ ਕਿਹਾ ਕਿ ਭਾਈ ਸਾਹਿਬ ਸਾਡੀ ਰਿਹਾਈ ਲਈ ਤੁਸੀਂ ਇਹ ਮੋਰਚੇ ਲਾਓ ਜਾਂ ਸਾਡੀ ਲਈ ਤੁਸੀਂ ਕੁਝ ਮੰਗ ਕਰੋ। ਭਾਈ ਸ਼ਮਸ਼ੇਰ ਸਿੰਘ ਜੀ ਅੰਦਰ ਬੈਠੇ ਨੇ 27-28 ਸਾਲ ਤੋਂ, ਉਹ ਮੇਰੇ ਇਲਾਕੇ ਦੇ ਨੇ ਜੀ। ਉਹਨਾਂ ਦੀ ਐਡੀ ਗੁਰੂ ਸਾਹਿਬ ਦੀ ਕਿਰਪਾ ਹੈਗੀ ਹੈ, 2 ਮਹੀਨੇ ਦੀ ਛੁੱਟੀ ਮਿਲੀ, 1.5 ਮਹੀਨੇ ਬਾਅਦ ਵਾਪਸ ਆ ਗਏ ਸੀਗੇ। ਉਹ ਕਹਿੰਦੇ ਜੀ ਮੇਰਾ ਘਰ ਦਿਲ ਨਹੀਂ ਲੱਗਦਾ, ਕਿਉਂਕਿ ਉਹ ਸਾਹਿਬ ਦੀ ਇੰਨੀ ਸੇਵਾ ਕਰਦੇ ਨੇ ਕੋਈ ਦਰਬਾਰ ਦੀ ਅੰਦਰ ਜੇਲ੍ਹ ਦੇ ਵਿੱਚ ਕਿ 4ਵੇਂ-5ਵੇਂ ਸਹਿਜ ਪਾਠ ਸਾਹਿਬ ਦਾ ਭੋਗ ਪਾ ਦਿੰਦੇ ਨੇ। ਉਹ ਬੰਦੇ ਦੇ ਨਾਲ ਬਾਣੀ ਪੜ੍ਹ ਰਹੇ ਨੇ ਗੁਰੂ ਸਾਹਿਬ ਦੀ। ਔਰ ਭਾਈ ਸ਼ਮਸ਼ੇਰ ਸਿੰਘ ਜੀ ਦਾ ਜੇਲ੍ਹ ਦੇ ਅੰਦਰ ਬਹੁਤ ਵੱਡਾ ਸਤਿਕਾਰ ਹੈ। ਡਿਪਟੀ ਸਾਹਿਬ ਨੇ ਉਹਨਾਂ ਦੀ ਸਿਫਤ ਕੀਤੀ ਮੇਰੇ ਕੋਲ। ਅੱਜ ਕਾਨੂੰਨ ਜਿਹੜਾ ਹੈਗਾ ਉਹ ਵੀ ਕਿਸੇ ਨਾ ਕਿਸੇ ਦਾ ਗੁਲਾਮ ਬਣ ਕੇ ਬੈਠਾ ਹੋਇਆ ਹੈ, ਪਰ ਜਿਹੜਾ ਡਿਪਟੀ ਸਾਹਿਬ ਨੇ ਅੰਦਰ ਦੇ ਜਿੰਨੇ ਪ੍ਰਸ਼ਾਸਨ ਅੰਦਰ ਦਾ ਹੈਗਾ ਉਹ ਅੱਜ ਵੀ ਸਾਡੇ ਸਿੰਘਾਂ ਦਾ ਸਤਿਕਾਰ ਕਰਦਾ ਹੈ ਤੇ ਸਾਡੇ ਸਿੰਘਾਂ ਦੀ ਪੂਰੀ ਵਧੀਆ ਗੱਲਬਾਤ ਸੁਣਦੇ ਨੇ, ਕਿਉਂਕਿ ਉੱਥੇ ਮੇਰਾ ਜਾਣਾ ਆਉਣਾ ਬੈੜਾਲ ਜੇਲ੍ਹ 'ਚ ਬਹੁਤ ਜ਼ਿਆਦਾ ਹੈਗਾ। ਸਿੱਖ ਕੌਮ ਦੇ ਜਿਹੜੇ ਨਾਇਕ ਨੇ ਫਿਰ ਉਹਨਾਂ ਤੋਂ ਪ੍ਰਸ਼ਾਸਨ ਵੀ ਪ੍ਰਭਾਵਿਤ ਹੈ ਇਸ ਗੱਲ ਤੋਂ ਕਿ ਉਹ ਆਪਣੀ ਜਿਹੜੇ ਕਿਰਦਾਰ ਦੇ ਪੱਕੇ ਨੇ, ਬਾਣੇ ਦੇ ਨਾਲ ਜੁੜੇ ਹੋਏ ਨੇ। ਬਿਲਕੁਲ ਪੱਕੇ ਆ ਜੀ, ਕਿਉਂਕਿ ਸਾਰਾ ਅਮਨਦੀਪ ਸਿੰਘ ਜੀ ਡਿਪਟੀ ਸਾਹਿਬ ਨੇ ਸਾਡੇ ਜੇਲਰ ਦੇ, ਜਦੋਂ ਦਾਸ ਨੇ ਕੀਰਤਨ ਸਟੇਜ ਤੇ ਬੈਠ ਕੇ ਕੀਤਾ, ਉੱਥੇ ਕਥਾ ਵਿਚਾਰਾਂ ਹੋਈਆਂ ਨੇ, ਡਿਪਟੀ ਸਾਹਿਬ ਨੇ ਆਪ ਸਰਵਣ ਬਹਿ ਕੇ ਕੀਤਾ ਕਿ ਮੈਂ ਇਸ ਹੱਕ ਦੇ ਵਿੱਚ ਮੋਰਚੇ ਦੇ ਵੀ ਬੋਲਿਆ ਕਿ ਉਸ ਟਾਈਮ ਮੋਰਚਾ ਲੱਗਿਆ ਨਹੀਂ ਸੀਗਾ, ਤਾਂ ਮੈਂ ਪੰਥ ਦੇ ਹੱਕ ਦੇ ਵਿੱਚ ਤਕਰੀਬਨ ਮੈਂ ਬੇਨਤੀਆਂ ਕਰਦਾ ਹੀ ਰਹਿੰਦਾ ਹੁੰਦਾ ਆ। ਜਿਵੇਂ ਕਿ ਮੇਰੀ ਹੁਣ ਡਿਊਟੀ ਲੱਗੀ ਅੱਜ ਸਾਡੇ 5 ਮੈਂਬਰੀ ਕਮੇਟੀ ਵੱਲੋਂ ਪਿੰਡਾਂ 'ਚ ਪ੍ਰਚਾਰ ਕਰਨ ਦੀ, ਮੈਂ 3 ਪਿੰਡ ਰੋਜ਼ ਦੇ ਕੱਢਦਾ ਆ ਤੇ ਮਹਾਰਾਜ ਸੇਵਾ ਮੇਰੇ ਤੋਂ ਨਗਰ 'ਚ ਲੈ ਰਹੇ ਨੇ। ਤੇ ਅੱਜ ਵੀ ਗੁਰੂ ਦੀ ਕਿਰਪਾ ਹੈ, ਜਿਹੜਾ ਪ੍ਰਸ਼ਾਸਨ ਹੈ ਸਾਡੇ ਸਾਰੇ ਸਿੰਘ ਮਾੜੇ ਨਹੀਂ ਹੈਗੇ, ਪ੍ਰਸ਼ਾਸਨ ਮਾੜਾ ਨਹੀਂ ਹੈਗਾ, ਵਿੱਚ ਐਦਾਂ ਦੇ ਸਿੰਘ ਹੈਗੇ ਨੇ ਜਿਹੜੇ ਸਾਡੇ ਸਿੰਘਾਂ ਦੀ ਸਿਫਤ ਵੀ ਕਰਦੇ ਨੇ ਤੇ ਸਾਡੇ ਸਿੰਘਾਂ ਦੀ ਸਪੋਰਟ ਵੀ ਕਰਦੇ ਨੇ। ਸਪੋਰਟ ਮੀਨਸ ਉੱਦਾਂ ਨਹੀਂ, ਸਪੋਰਟ ਮੀਨਸ ਉਹਨਾਂ ਦਾ ਵੀ ਜਿਹੜਾ ਸਤਿਕਾਰ ਵਾਕਿਆ ਕਰਦੇ ਨੇ, ਕਿਸੇ ਚੀਜ਼ ਦੀ ਕੋਈ ਮੰਗ ਕਰਦੇ ਨੇ। ਜਿਵੇਂ ਭਾਈ ਸ਼ਮਸ਼ੇਰ ਸਿੰਘ ਜੀ, ਭਾਈ ਜਗਤਾਰ ਸਿੰਘ ਤਾਰਾ, ਉਹਨਾਂ ਨੇ ਕਿਹਾ ਕਿ ਅਸੀਂ ਗੁਰਪੁਰਬ ਮਨਾਉਣਾ ਹੈ ਤੇ ਡਿਪਟੀ ਸਾਹਿਬ ਨੇ ਬਕਾਇਦਾ ਉਹਨਾਂ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ। ਅੰਦਰ ਬਹੁਤ ਵਧੀਆ ਅਰੇਂਜਮੈਂਟ ਕੀਤਾ ਸੀਗਾ, ਬੜਾ ਸੋਹਣਾ ਲੰਗਰ ਸਜਾਇਆ ਸੀਗਾ, ਪੂਰੇ ਕੈਦੀਆਂ ਨੂੰ ਅੱਗੇ ਦੀਵਾਨ 'ਚ ਸਜਾਇਆ। ਦਾਸ ਨੂੰ ਉਹਨਾਂ ਨੇ ਬਿਲਕੁਲ ਕਾਨੂੰਨ ਦੇ ਮੁਤਾਬਿਕ ਅੰਦਰ ਪਰਮਿਸ਼ਨ ਮਿਲੀ, ਉੱਥੇ 1.5-2 ਘੰਟੇ ਮੇਰੀ ਅੰਦਰ ਸੇਵਾ ਚੱਲੀ ਹੈ, ਬਹੁਤ ਵਧੀਆ ਸਤਿਕਾਰ ਦਿੱਤਾ ਹੈ। ਮਤਲਬ ਜਿਹੜਾ ਅਮਨਦੀਪ ਸਿੰਘ ਡਿਪਟੀ ਸਾਹਿਬ ਨੇ, ਮੈਂ ਉਹਨਾਂ ਦੀ ਰਿਸਪੈਕਟ ਕਰਦਾ ਆ ਕਿ ਉਹ ਬੰਦੇ ਨੇ ਸਾਨੂੰ ਬਹੁਤ ਵਧੀਆ ਸਤਿਕਾਰ ਦਿੱਤਾ। ਜਦੋਂ ਪਿੰਡਾਂ ਦੇ ਵਿੱਚ ਜਾਂਦੇ ਹੋ ਤਾਂ ਆਮ ਕਰਕੇ ਬੰਦੀ ਸਿੰਘਾਂ ਦਾ ਕੌਮ ਦੇ ਮਨ ਦੇ ਵਿੱਚ ਦਰਦ ਹੈ, ਖਾਸ ਕਰ ਯੂਥ ਦੀ ਗੱਲ ਕੀਤੀ ਜਾਵੇ ਤਾਂ ਯੂਥ ਚਾਹੁੰਦਾ ਹੈ ਕਿ ਬੰਦੀ ਸਿੰਘ ਜੇਲ੍ਹਾਂ ਦੇ ਵਿੱਚੋਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਰਿਹਾ ਨਹੀਂ ਕੀਤੇ ਜਾ ਰਹੇ। ਯੂਥ ਚਾਹੁੰਦਾ ਹੈ ਕਿ ਕੌਮ ਨੂੰ ਸੰਘਰਸ਼ ਕਰਨਾ ਚਾਹੀਦਾ ਹੈ ਔਰ ਜਿਹੜੀ ਸਾਡੇ ਕੌਮੀ ਉਹ ਨਾਇਕ ਨੇ ਉਹ ਜੇਲ੍ਹਾਂ ਤੋਂ ਬਾਹਰ ਹੋ ਕੇ ਪਰਿਵਾਰਾਂ ਦੇ ਵਿੱਚ ਆਉਣੇ ਚਾਹੀਦੇ ਨੇ, ਸਿੱਖ ਪੰਥ ਦੇ ਵਿੱਚ ਆਉਣੇ ਚਾਹੀਦੇ ਨੇ। ਤੇ ਜਦੋਂ ਲੋਕਾਂ ਨੂੰ ਮਿਲਦੇ ਹੋ, ਸੰਗਤ ਦੇ ਨਾਲ ਵਾਰਤਾਲਾਪ ਹੁੰਦਾ ਤਾਂ ਉਹ ਬੰਦੀ ਸਿੰਘਾਂ ਨੂੰ ਲੈ ਕੇ ਜਾਂ ਮੋਰਚਿਆਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਪ੍ਰਪੇਖ ਸਿਰਜਦੇ ਨੇ? ਨਗਰਾਂ ਦੇ ਵਿੱਚ ਜਿਹੜਾ ਮੇਰਾ ਪ੍ਰਚਾਰਕ ਤਕਰੀਬਨ 2-3 ਪਿੰਡਾਂ 'ਚ ਮੇਰਾ ਹਰ ਰੋਜ਼ ਦਾ ਹੁੰਦਾ ਹੈ, ਤਾਂ ਉੱਥੋਂ ਜਿਹੜੇ ਸਾਡੇ ਨੌਜਵਾਨੀ ਹੈ ਜਾਂ ਸਾਡੇ ਬਜ਼ੁਰਗ ਪਿਤਾ ਨੇ ਜਾਂ ਇੰਨੀ ਸੰਗਤ ਕੋਈ ਵੀ ਹੈ, ਉਹ ਬਹੁਤ ਸਤਿਕਾਰ ਦੇ ਰਹੀ ਹੈ ਸਾਡੇ ਪੰਥ ਬਾਰੇ। ਸਾਡੇ ਜਿਹੜੇ ਅੰਦਰ ਕੌਮੀ ਯੋਧੇ ਬੈਠੇ ਨੇ ਉਹਨਾਂ ਪ੍ਰਤੀ ਦਰਦ ਬਹੁਤ ਵੱਡਾ ਰੱਖਿਆ ਹੈ, ਪਰ ਕੁਛ ਨਾ ਕੁਛ ਪਿਛਲੇ ਸਮੇਂ ਦੇ ਅੰਦਰ ਅਸੀਂ ਉਹਨਾਂ ਦੇ ਸੰਗਤਾਂ ਦੇ ਮਨ 'ਚ ਸ਼ੰਕਾ ਖੜੀ ਕਰ ਦਿੱਤੀ ਸੀ। ਜਿਵੇਂ ਬਰਗਾੜੀ ਕਾਂਡ ਹੋਇਆ, ਉੱਥੇ ਵੀ ਦਾਸ ਉੱਥੇ ਕਥਾ ਦੀ ਹਾਜ਼ਰੀ ਭਰਦਾ ਸੀ। ਗਿਆਨੀ ਗੁਰਨਾਮ ਸਿੰਘ ਸਿੱਧੂ ਯੂਨਾਈਟਿਡ ਅਕਾਲੀ ਦਲ ਦੇ ਸੀਨੀਅਰ ਸਰਪ੍ਰਸਤ ਨੇ, ਉਹਨਾਂ ਦੇ ਨਾਲ ਤਕਰੀਬਨ ਮੈਂ ਮੋਰਚਾ 'ਚ ਜਾਂਦਾ ਰਿਹਾ ਉੱਥੇ ਵੀ। ਪਰ ਜਦੋਂ ਉਹਨਾਂ ਨੇ ਆਖਰੀ ਫੈਸਲਾ ਲਿਆ, ਭਾਈ ਧਿਆਨ ਸਿੰਘ ਮੰਡ ਹੋ ਗਏ, ਬਲਜੀਤ ਸਿੰਘ ਦਾਦੂਵਾਲ ਹੋ ਗਏ, ਜਿੰਨੀ ਵੀ ਪੂਰੀ ਜੁੰਡਲੀ ਕਹਿ ਜਾਂਗਾ ਉਹਨਾਂ ਨੂੰ, ਕਿ ਉਹਨਾਂ ਨੇ ਸੰਗਤ ਦੀ ਸਲਾਹ ਨਹੀਂ ਲਈ, ਇਹਨਾਂ ਨੇ ਆਪਣੀ ਮਰਜ਼ੀ ਨਾਲ ਉੱਥੋਂ ਮੋਰਚਾ ਚੱਕ ਲਿਆ ਤਾਂ ਜੂਸ ਪੀ ਲਿਆ ਇਹਨਾਂ ਨੇ। ਅੱਜ ਸੰਗਤਾਂ ਪਿੰਡਾਂ ਦੇ ਵਿੱਚ ਮੈਨੂੰ ਸਵਾਲ ਕਰਦੇ, ਜਿਵੇਂ ਸਨੇਟੇ ਦੇ ਅੰਦਰ ਮੈਨੂੰ ਸਵਾਲ ਕੀਤਾ ਗਿਆ, ਮਾਨਕਪੁਰ ਅੰਦਰ ਸਵਾਲ ਕੀਤਾ ਗਿਆ ਕਿ ਭਾਈ ਸਾਹਿਬ ਜੀ ਤੁਸੀਂ ਅੱਜ ਮੋਰਚੇ ਲਈ ਸਾਡੇ ਨਾਲ ਗੱਲ ਕਰਨ ਆਏ ਹੋ, ਪ੍ਰਚਾਰ ਕਰਨ, ਲੇਕਿਨ ਤੁਹਾਡੇ ਜਿਹੜੇ ਆਗੂ ਹੁੰਦੇ ਨੇ ਜੂਸ ਪੀ ਕੇ ਉੱਠ ਜਾਂਦੇ ਨੇ ਤਾਂ ਅਸੀਂ ਆਪਣੀ ਜੁੱਤੀਆਂ ਤੜਵਾਉਂਦੇ ਰਹਿ ਜਾਂਦੇ ਹਾਂ। ਇਸ ਵਾਸਤੇ ਸਾਡਾ ਹੁਣ ਮਨ ਨਹੀਂ ਕਰਦਾ ਤੁਹਾਡੇ ਕੋਲ ਉੱਥੇ ਮੋਰਚੇ 'ਚ ਆਉਣ ਦੇ ਲਈ। ਤਾਂ ਉਹਨਾਂ ਨੂੰ ਬੇਨਤੀ ਕੀਤੀ ਕਿ ਵੀ ਚਲੋ ਪਿੱਛੇ ਜਿਨ੍ਹਾਂ ਨੇ ਜੂਸ ਪੀਤਾ ਉਹਨਾਂ ਨੂੰ ਮੁਬਾਰਕਾਂ ਨੇ, ਜਿਨ੍ਹਾਂ ਨੇ ਪੀਤਾ ਉਹਨਾਂ ਦੀ ਫਿਰ ਮੌਤ ਵੀ ਤੁਹਾਡੇ ਸਾਹਮਣੇ ਹੀ ਸੀਗੀ। ਅੱਜ ਬੇਸ਼ੱਕ ਸਾਡੀ ਕੌਮ ਕਹਿੰਦੀ ਕਿ ਸਾਡੇ ਸ਼ਹੀਦ ਹੋ ਗਏ ਨੇ, ਪਰ ਸ਼ਹੀਦ ਦੀ ਪਰਿਭਾਸ਼ਾ ਮੈਂ ਅੱਜ ਦੀ ਗੱਲ ਨਾਲ ਗੱਲ ਕਰਾਂ ਕਿ ਸਤਿਕਾਰ ਜੋ ਧੰਨ ਬਾਬਾ ਦੀਪ ਸਿੰਘ ਦੀ ਸ਼ਹੀਦ ਦੀ ਪਰਿਭਾਸ਼ਾ ਬਹੁਤ ਮੇਰੀ ਹੈ। ਸ਼ਹੀਦ ਦੀ ਪਰਿਭਾਸ਼ਾ ਥੋੜਾ ਕਿਸੇ ਤੁਸੀਂ ਇਦਾਂ ਕਰਕੇ ਆਪਣੀਆਂ ਠੱਗੀਆਂ ਮਾਰ ਕੇ ਟੋਕਰੇ ਭਰ ਲਏ ਤੇ ਘਰ ਨੂੰ ਚੁੱਕ ਕੇ ਚਲੇ ਗਏ ਤਾਂ ਆਖਰ ਤੁਸੀਂ ਚਲੇ ਗਏ ਤੇ ਤੁਸੀਂ ਕਹਤਾ ਵੀ ਸ਼ਹੀਦ ਹੋ ਗਏ। ਸ਼ਹੀਦ ਦੀ ਪਰਿਭਾਸ਼ਾ ਉਹ ਹੈ ਜਿਹੜਾ ਕਿਸੇ ਲਈ ਸਮਰਪਿਤ ਹੋ ਜਾਏ, ਜਿਵੇਂ ਬਾਬਾ ਦੀਪ ਸਿੰਘ ਜੀ ਕਿਸੇ ਲਈ ਸਮਰਪਿਤ। ਅੱਜ ਉਹਨਾਂ ਦਾ ਆਗਮਨ ਵੀ ਹੈ, ਇਸ ਲਈ ਸਾਰੀ ਕੌਮ ਨੂੰ ਲੱਖ ਲੱਖ ਵਧਾਈਆਂ ਵੀ ਨੇ। ਗੁਰੂ ਗੋਬਿੰਦ ਸਿੰਘ ਦਾ ਅੱਜ ਵਿਵਾਹ ਗੁਰਪੁਰਬ ਵੀ ਹੈ, ਬਾਬਾ ਦੀਪ ਸਿੰਘ ਦਾ ਅੱਜ ਆਗਮਨ ਵੀ ਹੈ। ਪਰ ਸ਼ਹੀਦ ਉਹਨੂੰ ਕਿਹਾ ਜਾਂਦਾ ਜਿਹੜਾ ਕਿਸੇ ਲਈ ਸਮਰਪਿਤ ਹੋ ਜਾਏ, ਜਿਹੜਾ ਕਵੇ ਕਿ ਮੋਹਿ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ ਮਤ ਤਰ ਪੁੱਛੇ ਕੌਣ ਹੈ, ਪਰੋ ਹਮਾਰਾ ਬਾਰ, ਅਸੀਂ ਉਹਨੂੰ ਸ਼ਹੀਦ ਮੰਨਦੇ ਹਾਂ। ਪਰ ਹੁਣ ਸਾਡੀ ਕੌਮ ਤੇ ਮਹਾਰਾਜ ਦੀ ਕਿਰਪਾ ਹੀ ਹੈ,
ਜਿਹਨੂੰ ਦੇ ਦੀ ਸਰਟੀਫਿਕੇਟ ਚੱਕ ਕੇ ਦੇ ਦਿੰਦੀ ਹੈ। ਦੇਖੋ ਜੀ ਜਿਸ ਤਰੀਕੇ ਦੇ ਨਾਲ ਅੱਜ ਵਾਲਾ ਇਕੱਠ ਹੋਇਆ ਤਾਂ ਇਸ ਤੋਂ ਬਾਅਦ ਇਹ ਵੀ ਕਿਆਸ ਲਾਏ ਜਾ ਰਹੇ ਨੇ ਜੇ ਸਰਕਾਰ ਦੀ ਨੀਂਦ ਨਹੀਂ ਖੁੱਲਦੀ ਇਸ ਤੋਂ ਬਾਅਦ ਵੀ ਇਕੱਠ ਸੱਦਿਆ ਜਾਊ ਫਿਰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਦੁੱਗਣੀ ਚੌਗਣੀ ਗਿਣਤੀ ਹੋ ਸਕਦੀ ਹੈ। ਪ੍ਰਸ਼ਾਸਨ ਦੇ ਉੱਪਰ ਤਾਂ ਦਬਾਅ ਬਣਨਾ ਸਰਕਾਰਾਂ ਦੇ ਜਿਹੜੇ ਬੋਲੇ ਕੰਨ ਹੈ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਲੱਗਦਾ ਜਾਗਾ। ਗੱਲ ਵੀਰ ਜੀ ਇਦਾਂ ਵੀ ਸਾਡੇ ਹੁਣ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਪ੍ਰਕਾਸ਼ ਨੇ ਇੱਥੇ ਸਾਡੇ, ਅਸੀਂ ਗੁਰੂ ਸਾਹਿਬ ਨੂੰ ਸਮਰਪਿਤ ਹਾਂ। ਸਾਨੂੰ ਪੂਰਨ ਭਰੋਸਾ ਮੇਰੇ ਗੁਰੂ ਸਾਹਿਬ ਜੀ ਤੇ, ਸਾਡਾ ਇਹ ਮੋਰਚਾ ਫਤਿਹ ਹੋਣਾ ਹੀ ਹੋਣਾ। ਅੱਜ ਹੋ ਜੇ, ਕੱਲ ਨੂੰ ਹੋ ਜੇ, 2 ਮਹੀਨੇ ਨੂੰ ਹੋ ਜੇ, 4 ਮਹੀਨੇ ਨੂੰ ਹੋ ਜੇ, ਇਹ ਸਰਕਾਰ ਨੂੰ ਜਾਗਣਾ ਹੀ ਪੈਣਾ ਹੈ। ਜਿਹੜੀ ਅੱਗ ਚੁੱਕੀ ਏ ਇਹ ਸੌਣ ਵਾਲੀ ਨਹੀਂ ਹੈ। ਪੰਥ ਦਰਦੀਏ, ਕੌਮ ਸਾਡੀ ਗੁਰਸਿੱਖ ਐਸੇ ਨੇ ਜਾਂ ਆਰ ਤੇ ਜਾਂ ਪਾਰ ਦੀ ਗੱਲ ਕਰਦੇ ਨੇ, ਜਿਹਨੂੰ ਅਰਦਾਸ ਹੋ ਗਈ ਫਿਰ ਲਾਸਟ ਤੇ ਔਰ ਫਸਟ ਅਰਦਾਸ ਸਾਡੀ ਮੰਨੀ ਜਾਂਦੀ ਹੈ। ਅਰਦਾਸ ਛੱਡ ਕੇ ਸਾਡੇ ਸਿੰਘ ਜਾਣ ਵਾਲੇ ਹੁਣ ਨਹੀਂ ਹੈਗੇ। ਪਿੱਛੇ ਬੇਸ਼ੱਕ ਅੱਜ ਸਾਨੂੰ ਸਵਾਲ ਵੀ ਕਰਦੇ ਨੇ ਕਿ ਅਰਦਾਸ ਕਰਕੇ ਸਾਡੇ ਸਿੰਘ ਉੱਠੇ ਨੇ, ਜੂਸ ਪੀਤਾ ਏ, ਪਰ ਉਹਨਾਂ ਦਾ ਜਿਹੜਾ ਹੈਗਾ ਸੀ ਉਹ ਤੁਹਾਡਾ ਰਿਜ਼ਲਟ ਤੁਹਾਡੇ ਸਾਹਮਣੇ ਸੀ। ਪਰ ਇੱਥੇ ਸਾਡੇ ਗੁਰੂ ਸਾਹਿਬ ਜੀ ਨੇ ਹੁਣ ਅਰਦਾਸ ਬੇਨਤੀ ਕੀਤੀ ਹੈ। ਸਾਡੇ ਗੁਰੂ ਸਾਹਿਬ ਜੀ ਨੇ ਸਾਨੂੰ ਪੂਰਨ ਭਰੋਸਾ ਕਿ ਸਾਡਾ ਮੋਰਚਾ ਫਤਿਹ ਅੱਜ ਨਾ ਕੱਲ ਜ਼ਰੂਰ ਹੋਏਗਾ। ਸਾਹਿਬ ਕਹਿੰਦੇ ਨੇ ਬਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ, ਨਾਨਕ ਜ਼ੋਰ ਗੋਬਿੰਦ ਕਾ ਪੂਰਨ ਗੁਣਤਾਸ। ਇਹ ਮੋਰਚਾ ਸਾਡਾ ਫਤਿਹ ਹੋਣਾ ਹੀ ਹੋਣਾ ਹੈ। 101 ਨਹੀਂ, ਇਹ 1000% ਫਤਿਹ ਹੋਣਾ ਹੈ। ਸਰਕਾਰ ਅੱਜ ਜਾਗੇ, ਸਰਕਾਰ ਕੱਲ ਜਾਗੇ, ਇਹ ਮਰਜ਼ੀ ਸਰਕਾਰ ਦੀ ਹੈ। ਇਹ ਸੰਗਤਾਂ ਜਿਹੜੀਆਂ ਹੁਣ ਜਾਗ ਰਹੀਆਂ ਤੁਹਾਡੇ ਰੋਡਾਂ ਦੇ ਸਾਹਮਣੇ ਭਰਪੂਰ ਹੈ। ਤੁਹਾਨੂੰ ਇੱਥੇ ਕਿਹਾ ਕਰਦੇ ਸੀ ਦਾਸ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਤੇ ਤਕਰੀਬਨ ਵਰਲਡ ਦੇ ਅੰਦਰ ਇਹ ਸ਼ਬਦ ਹੁੰਦਾ ਸੀ ਵੀ ਚੰਡੀਗੜ੍ਹ ਤੇ ਮੋਹਾਲੀ ਦੇ ਰੋਡ ਜਿਹੜੇ ਨੇ ਇਸ ਤੋਂ ਵਧੀਆ ਰੋਡ ਕਿਤੇ ਵੀ ਨਹੀਂ ਹੈਗੇ। ਇਹ ਸ਼ਬਦ ਸੁਣਨ ਨੂੰ ਮਿਲਦਾ ਸੀ, ਪਰ ਅੱਜ ਜੋ ਮੈਂ ਦੇਖ ਰਿਹਾ ਆਪਣੇ ਅੱਖੀਂ, ਮੈਂ ਕਹਿੰਦਾ ਵੀ ਸੰਗਤਾਂ ਵੱਡੀਆਂ, ਪ੍ਰੇਮ ਵੱਡਾ, ਸਾਡੇ ਰੋਡ ਬੜੇ ਛੋਟੇ ਨੇ। ਅੱਜ ਚੰਡੀਗੜ੍ਹ ਤੇ ਮੋਹਾਲੀ ਦੇ ਰੋਡ ਜਿਹੜੇ ਨੇ ਬਹੁਤ ਛੋਟੇ ਬਣ ਕੇ ਰਹਿ ਗਏ ਨੇ, ਕਿਉਂਕਿ ਸੰਗਤਾਂ ਦਾ ਪ੍ਰੇਮ ਹੀ ਠਾਠਾ ਮਾਰ ਰਿਹਾ ਹੈ। ਪ੍ਰੇਮ ਅੱਗੇ ਵਡੇਰਾ ਵੀ ਛੋਟਾ ਹੋ ਜਾਂਦਾ ਹੈ। ਹਾਂਜੀ, ਬਾਬਾ ਬਲਵਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਕਿਤੇ ਨਾ ਕਿਤੇ ਜਿਹੜਾ ਅੱਜ ਵਾਲਾ ਦਿਨ ਹੈ ਬਹੁਤ ਇਤਿਹਾਸਕ ਕਿਹਾ ਜਾ ਸਕਦਾ ਹੈ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਦੇਖਣਾ ਹੋਵੇਗਾ ਕਿ ਇਸ ਮੋਰਚੇ ਨੂੰ ਲੈ ਕੇ, ਮੋਰਚੇ ਦੀ ਰਣਨੀਤੀ ਨੂੰ ਲੈ ਕੇ ਦਿਨ ਬਾ ਦਿਨ ਇਹ ਵੀ ਹੋਵੇਗਾ ਕਿ ਜਿੱਥੇ ਸੰਘਰਸ਼ ਤੇਜ਼ ਹੋਵੇਗਾ, ਸੰਗਤ ਦੀ ਸ਼ਮੂਲੀਅਤ ਵਧੇਗੀ, ਪੱਕੇ ਮੋਰਚੇ ਲੱਗਣਗੇ, ਉੱਥੇ ਜਿਹੜੀ ਮੋਰਚੇ ਦੀ ਲੀਡਰਸ਼ਿਪ ਹੈ ਉਹਦੇ ਵੱਲੋਂ ਵੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਸੰਗਤ ਦੇ ਸਹਿਯੋਗ ਦਾ ਸਦਕਾ ਕੋਈ ਵੱਡੇ ਫੈਸਲੇ ਲੈਣ ਦੀਆਂ। ਕੌਮੀ ਇਨਸਾਫ ਮੋਰਚਾ ਦੇ ਵਿੱਚ ਮੌਜੂਦ ਹੈ ਵੱਡੀ ਤਾਦਾਦ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਇਸ 26 ਜਨਵਰੀ ਦਾ ਜਿਹੜਾ ਮਾਰਚ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਤਾਂ ਸ਼ਿਰਕਤ ਕੀਤੀ ਗਈ ਹੈ। ਇਸ ਮੋਰਚੇ ਦੇ ਬਾਬਤ ਗੱਲਬਾਤ ਕਰਾਂਗੇ ਔਰ ਭਵਿੱਖ ਦੇ ਵਿੱਚ ਵੀ ਕੁਝ ਲੋਕਾਂ ਦੇ ਵੱਲੋਂ ਕਿਆਸ ਲਾਈਆਂ ਜਾ ਰਹੀਆਂ ਨੇ ਕਿ ਭਵਿੱਖ ਦੀ ਰਣਨੀਤੀ ਕੀ ਹੋ ਸਕਦੀ ਹੈ ਔਰ ਜਿਹੜੀ ਸੱਤਾਧਾਰੀ ਪੰਜਾਬ ਦੇ ਉੱਪਰ ਕਾਬਜ ਤੇਰਾ ਹੈ ਜਾਂ ਸੈਂਟਰ ਸਰਕਾਰ ਦੀ ਗੱਲਬਾਤ ਕੀਤੀ ਜਾਵੇ ਤਾਂ ਉਹਨਾਂ ਦੀ ਭੂਮਿਕਾ, ਸਿੱਖਾਂ ਦੇ ਜਿਹੜੇ ਪ੍ਰਮੁੱਖ ਮਸਲੇ ਹੈਗੇ ਨੇ ਉਹਨਾਂ ਨੂੰ ਕਿਸ ਤਰੀਕੇ ਦੀ, ਉਹਨਾਂ ਨੂੰ ਲੈ ਕੇ ਕਿਸ ਤਰੀਕੇ ਦੀ ਹੋ ਸਕਦੀ ਹੈ। ਤਾਂ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਰਦਾਰ ਲਖਬੀਰ ਸਿੰਘ ਕੋਟਲਾ ਨੇ, ਖਰੜ ਤੋਂ ਵਿਧਾਇਕ ਵੀ ਰਹੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। तमाम ਸਵਾਲ ਹੋਣਗੇ। ਕੋਟਲਾ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੋਟਲਾ ਸਾਹਿਬ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਜਿਹੜਾ ਅੱਜ ਬਹੁਤ ਵੱਡੀ ਤਾਦਾਦ ਦੇ ਵਿੱਚ ਨੌਜਵਾਨਾਂ ਦੀ ਸ਼ਿਰਕਤ ਹੋਈ ਹੈ ਔਰ 25 ਮਾਰਚ ਵਾਲਾ ਜਿਹੜਾ 26 ਜਨਵਰੀ ਵਾਲਾ ਜਿਹੜਾ ਇਹ ਮਾਰਚ ਹੈ, ਨੌਜਵਾਨਾਂ ਨੇ ਇੱਕ ਤਰ੍ਹਾਂ ਦੇ ਨਾਲ ਇਤਿਹਾਸ ਸਿਰਜ ਦਿੱਤਾ। ਕਿਵੇਂ ਦੇਖਦੇ ਹੋ ਜੀ ਸਭ ਤੋਂ ਪਹਿਲਾਂ? ਬਿਲਕੁਲ ਹਾਂਜੀ, ਨੌਜਵਾਨੀ ਜਿਹੜੀ ਹੈਗੀ ਆ ਉਹ ਜਾਗ ਚੁੱਕੀ ਆ। ਹੁਣ ਸਰਕਾਰਾਂ ਜਿਹੜੇ ਧੱਕੇ ਕਰਦੀਆਂ ਨੇ ਜਾਂ ਕਰਦੀਆਂ ਆ ਰਹੀਆਂ ਨੇ 1947 ਤੋਂ, ਉਹ ਹੁਣ ਚੱਲਣੇ ਨਹੀਂ। ਕਿਉਂਕਿ ਜੇ ਇਹਨਾਂ ਨੇ ਬੰਦੀ ਸਿੰਘ ਨਾ ਛੱਡੇ ਨਾ ਛੇਤੀ ਤਾਂ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਨੌਜਵਾਨੀ ਨੂੰ ਇੱਕ ਕਾਲ ਜਾਵੇ ਜਾਂ ਨੌਜਵਾਨੀ ਆਪ ਜਿਹੜੇ ਮੋਹਤਬਰ ਬੰਦੇ ਉਹਨਾਂ ਤੇ ਭਾਰੀ ਪੈ ਜਾਵੇ, ਜਾਂ ਇਹ ਵੀ ਹੋ ਸਕਦਾ ਵੀ ਬੜੈਲ ਜੇਲ੍ਹ ਤੇ ਤਿਹਾੜ ਜੇਲ੍ਹ ਦਾ ਵੀ ਘਰਾਓ ਕਰ ਸਕਦੇ ਨੌਜਵਾਨ, ਇੰਨੇ ਜ਼ਿਆਦਾ ਜੋਸ਼ ਵਿੱਚ ਨੇ। ਕਿਉਂਕਿ ਇਹ ਕੋਈ ਕਾਨੂੰਨ ਹੁੰਦਾ, ਇਹਨਾਂ ਦਾ ਆਪਣਾ ਕਾਨੂੰਨ ਹੈ। ਜਿਨ੍ਹਾਂ ਨੇ ਇਹਨਾਂ ਦੀ ਉਮਰ ਕੈਦ ਵੀ ਹੈ 14 ਸਾਲ 'ਚ ਪੂਰੀ ਹੁੰਦੀ ਹੈ। ਸੁਪਰੀਮ ਕੋਰਟ ਦਾ ਹੁਕਮ ਹੈ ਕਿ 16 ਸਾਲ ਤੋਂ ਵੱਧ ਕਿਸੇ ਨੂੰ ਰੱਖੇ ਨਹੀਂ ਸਕਦੇ। ਫਿਰ 32 28 ਸਾਲ ਤੋਂ ਸਾਡੇ ਜਿਹੜੇ ਬੰਦੀ ਨੇ ਭਾਈ ਜਗਤਾਰ ਸਿੰਘ ਹਵਾਰਤ ਦੇ ਸਾਥੀ, ਉਹਨਾਂ ਨੂੰ ਕਿਉਂ ਰੱਖਿਆ ਹੋਇਆ, ਉਹਨਾਂ ਨੂੰ ਕਿਉਂ ਨਹੀਂ ਛੱਡ ਰਹੇ? ਫਿਰ ਆਪ ਜੀ ਨਾਲ ਪਹਿਲਾਂ ਵੀ ਜਿਹੜੀ ਬੀਬੀ ਬਾਨੋ ਦੇ ਕਾਤਲ ਉਹ ਵੀ ਇਹਨਾਂ ਨੇ ਕਹਿੰਦੇ ਜੀ ਇਹਨਾਂ ਦਾ ਜੇਲ੍ਹ 'ਚ ਬਹੁਤ ਸੋਹਣਾ ਵਿਹਾਰ ਸੀਗਾ। ਦੇਖੋ ਬੀਬੀ ਬਾਨੋ ਦਾ ਪਰਿਵਾਰ ਸਾਰਾ ਇਹਨਾਂ ਨੇ ਖਤਮ ਕਰਤਾ। ਕੀ ਉਹਦੇ ਨਾਲ ਕੀਤਾ ਇਹਨਾਂ ਦਰਿੰਦਿਆਂ ਨੇ, ਉਹ ਛੱਡੇ ਜਾਂਦੇ ਆ। ਰਾਜੀਵ ਗਾਂਧੀ ਦੇ ਜਿਨ੍ਹਾਂ ਨੇ ਕਤਲ ਕੀਤਾ ਸੀ ਉਹਨਾਂ ਨੂੰ ਰਿਹਾ ਕੀਤਾ ਜਾਂਦਾ ਹੈ। ਸਿਰਫ ਇੱਕ ਕੌਮ ਦੇ ਨਾਲ ਜਾਂ ਘੱਟ ਗਿਣਤੀਆਂ ਦੇ ਨਾਲ ਹੀ ਕਿਉਂ ਇਹ ਵਰਤਾਓ ਕੀਤਾ ਜਾਂਦਾ? ਸਰਕਾਰਾਂ ਨੂੰ ਇਹ ਸਮਝ ਲੈਣਾ ਚਾਹੀਦਾ। ਨੌਜਵਾਨੀ ਦਾ ਅੱਜ ਦਾ ਜਿਹੜਾ ਸੁਨੇਹਾ ਸੀ ਕਿ ਜਲਦੀ ਤੋਂ ਜਲਦੀ ਜਿਹੜੇ ਬੰਦੀ ਸਿੰਘ ਛੱਡ ਦੇਣੇ ਚਾਹੀਦੇ ਇਹਨਾਂ ਨੂੰ। ਜਿਹੜੀਆਂ ਲਿਸਟਾਂ ਤਿਆਰ ਕਰ ਰਹੇ ਆ ਉਹਨਾਂ ਦੇ ਵਿੱਚ ਸੈਂਟਰ ਸਰਕਾਰ ਨੇ ਜਿਹੜੀ ਲਿਸਟ ਤਿਆਰ ਕੀਤੀ ਹੈ ਨਾ, ਉਹ ਪਹਿਲਾਂ ਹੀ 2014
2016 ਦੇ ਵਿੱਚ ਉਹ ਰਿਹਾ ਹੋ ਚੁੱਕੇ ਆ ਬੰਦੇ, ਉਹਨਾਂ ਦੇ ਨਾਂ ਪਾਤੇ। ਸਾਡੇ ਇੱਕ ਲੁਧਿਆਣਾ ਸਾਈਡ ਤੋਂ ਨੇ, ਉਹਨਾਂ ਦਾ 14 ਚ ਰਿਹਾ ਹੋ ਚੁੱਕੇ ਆ ਉਹ। ਅੱਜ ਦੀ ਜਿਹੜੀ ਲਿਸਟ ਅੱਜ ਵੀ ਜਾਰੀ ਕਰਤੀ, ਪਹਿਲਾਂ 2-4 ਸਾਲ ਪਹਿਲਾਂ ਫਿਰ ਵੀ ਉਦੋਂ ਵੀ ਉਹਦਾ ਲਿਸਟ 'ਚ ਨਾਂ ਸੀਗਾ। ਬਿਲਕੁਲ ਡਰਾਮੇ ਕਰਦੇ ਨੇ ਇਹ, ਇਹਨਾਂ ਨੂੰ ਤੇ ਇੱਕ ਪਾਸੇ ਤੇ ਇਹ ਕਿਹਾ ਜਾਂਦਾ ਕਿ ਲੋਕਤੰਤਰਿਕ ਦੇਸ਼ ਹੈ, ਇੱਥੇ ਲੋਕਤੰਤਰ ਦਾ ਕਿਤੇ ਨਾ ਕਿਤੇ ਜਿਹੜਾ ਦਲੀਲ ਦਿੱਤਾ ਜਾਂਦਾ ਹੈ, ਤੇ ਦੂਜੇ ਪਾਸੇ ਇਸ ਤਰੀਕੇ ਦਾ ਵਿਵਹਾਰ ਹੈ, ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਜਿਹੜੀਆਂ ਕੁਝ ਧਿਰਾਂ ਉਹਨਾਂ ਨੂੰ ਟਾਰਗੇਟ ਕਰਨਾ, ਉਹਨਾਂ ਨੂੰ ਨਿਸ਼ਾਨਾ ਬਣਾਉਣਾ, ਇਹਦੇ ਨਾਲ ਇੱਕ ਭੈੜੀ ਪਿਰਤ ਪਾਈ ਜਾ ਰਹੀ ਹੈ। ਬਿਲਕੁਲ ਜੀ ਬਿਲਕੁਲ, ਪਰ ਸਾਨੂੰ ਆਪਣਿਆਂ ਨੇ ਮਾਰਿਆ, ਸਾਡੇ ਆਪਣੇ ਲੋਕਾਂ ਦੀਆਂ ਵੀ ਵਿੱਚ ਗਲਤੀਆਂ ਨੇ, ਕਿਉਂਕਿ ਜਿਨ੍ਹਾਂ ਲੋਕਾਂ ਨੇ ਸਾਡਾ ਦਰਬਾਰ ਸਾਹਿਬ ਢਾਇਆ ਸੀ, ਅਸੀਂ ਉਹ ਬੁੱਚੜ ਬਿਆੰਤੇ ਦੀ ਸਰਕਾਰ ਲੈਣ ਦੀ, ਉਹਨੇ ਫਿਰ ਸਾਰੇ ਨੌਜਵਾਨ ਕੋ ਕੇ ਮਾਰੇ, ਸਮੇਤ ਛੈਣੀ ਵਰਗਿਆਂ ਨੇ, ਇਜ਼ਹਾਰ ਆਲਮ ਵਰਗਿਆਂ ਨੇ। ਫਿਰ ਅਸੀਂ ਜਿਹੜਾ ਉਹਨਾਂ ਦਾ ਹੱਥ ਠੋਕਾ ਸੀ ਸੈਂਟਰ ਦਾ, ਬਾਦਲ ਜਿਹਨੂੰ ਪੰਥ ਕਹਿ ਕੇ ਪਾਉਂਦੇ ਰਹੇ, ਉਹਨੇ ਲਗਾਤਾਰ ਇਹੋ ਜਿਹੇ ਡੀਜੀਪੀ ਲਾਏ ਜਿਨ੍ਹਾਂ ਨੇ ਸਾਡੇ ਪਰਿਵਾਰ, ਬਲਵਿੰਦਰ ਜਟਾਣੇ ਦਾ ਪਰਿਵਾਰ ਸਾਡੇ ਅੱਗ ਲਾ ਕੇ ਸਾੜੇ ਸੀ, ਹੋਰ ਅਨੇਕਾਂ ਸਿੰਘ ਸ਼ਹੀਦ ਕੀਤੇ ਸੀ। ਇਹ ਸਾਨੂੰ ਸੋਚਣਾ ਪੈਣਾ ਕਿ ਸਾਡੀ ਕੌਮ ਜਾਂਦੀ ਕਿੱਧਰ ਨੂੰ ਹੈ। ਜਿਹੜੀ ਹੁਣ ਲਿਆਂਦੀ ਹੈ ਸਰਕਾਰ, ਉਹ ਪਹਿਲੇ ਹੀ ਕਹਿੰਦੇ ਸੀ ਕਿ ਸੰਤ ਜਰਨੈਲ ਸਿੰਘ ਪਿੰਡਾਂ ਵਾਲਾ ਭਸਮਾ ਸੂਰ ਹੈ ਜੀ, ਬਹੁਤ ਵਧੀਆ ਘਟੀਆ ਉਹਨਾਂ ਦੇ ਬੋਲ ਸੀਗੇ, ਜਿਹੜੇ ਉਹਨਾਂ ਦੇ ਬਿਆਨ ਸੀਗੇ। ਪਰ ਸਾਡੇ ਸਿੱਖਾਂ ਨੂੰ ਪਤਾ ਨਹੀਂ ਕੀ ਗੱਲ ਹੈ, ਬਦਲਾਅ ਦਾ ਬੜਾ ਚਾਅ ਚੜਿਆ ਹੋਇਆ ਸੀ। ਹੁਣ ਦਵਿੰਦਰਪਾਲ ਭੁੱਲਰ ਦਾ ਕੇਸ ਬਿਲਕੁਲ ਕੇਜਰੀਵਾਲ ਦੀ ਫਾਈਲ ਕੇਜਰੀਵਾਲ ਦੇ ਟੇਬਲ ਤੇ ਪਈ ਹੈ, ਉਹਦੇ ਤੇ ਸਾਈਨ ਨਹੀਂ ਕਰਦਾ। ਸਾਡੇ ਸਿੱਖਾਂ ਨੂੰ ਸੋਚਣਾ ਪੈਣਾ ਕਿ ਸਾਡਾ ਦਿਮਾਗ ਕਿੱਧਰ ਨੂੰ ਜਾਈ ਜਾਂਦਾ, ਐਵੇਂ ਹੋਰ ਲੋਕਾਂ ਦੇ ਅਸੀਂ ਪਿੱਛੇ ਲੱਗੇ ਫਿਰੀ ਜਾਂਦੇ ਆ। ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਅਸੀਂ ਇੱਕ ਵਾਰ ਤੇ ਜਿਹੜਾ ਇੱਕ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਪੋਚੇ ਮਾਰ ਕੇ ਵੋਟਾਂ ਲੈ ਲੈਂਦੇ ਆ, ਬਾਅਦ ਵਿੱਚ ਵੀ ਲੋਕਾਂ ਦੇ ਵਿੱਚ ਜਾਣਾ ਪੈਣਾ ਹੈ। ਲੋਕ ਸਵਾਲ ਕਰਦੇ ਨੇ, ਪਹਿਲਾਂ ਦੇ ਨਾਲੋਂ ਜਾਗਰੂਕ ਹੋਏ ਨੇ। ਬਿਲਕੁਲ ਜੀ ਬਿਲਕੁਲ, ਹੁਣ ਤਾਂ ਨੌਜਵਾਨੀ ਜਿਹੜੀ ਹੈਗੀ, ਅੱਗੇ ਸੀਗਾ ਪ੍ਰਿੰਟ ਮੀਡੀਆ ਇਹਨਾਂ ਦਾ, ਸਰਕਾਰਾਂ ਦਾ ਜਿਹੜਾ ਮੀਡੀਆ ਸਰਕਾਰਾਂ ਦਾ ਸੀ, ਹੁਣ ਤਾਂ ਨੌਜਵਾਨਾਂ ਦੇ ਮੋਬਾਈਲਾਂ ਦੇ ਉੱਤੇ ਜਦੋਂ ਵੀ ਕੰਮ ਹੁੰਦਾ ਘੰਟੇ 'ਚ ਦੇਸਾਂ ਵਿਦੇਸਾਂ ਦੇ ਵਿੱਚ ਇੱਥੇ ਸਾਰਿਆਂ ਨੂੰ ਫੈਲ ਜਾਂਦੀ ਹੈ ਖਬਰ। ਹੁਣ ਨਹੀਂ ਇਹਨਾਂ ਦਾ ਜ਼ਿਆਦਾ ਦੇ ਡਰਾਮੇ ਚੱਲਣੇ, ਜੋ ਇਹ ਸੈਂਟਰ ਦੇ ਦੱਲੇ ਬਣ ਕੇ ਚੱਲਦੇ ਰਹੇ ਹੈ, ਉਹ ਹੁਣ ਨਹੀਂ ਚੱਲੂਗਾ। ਅੱਜ ਦੇ ਇਕੱਠ ਤੋਂ ਸਰਕਾਰਾਂ ਨੂੰ ਸਮਝਣਾ ਚਾਹੀਦਾ ਕਿ ਜਲਦੀ ਤੋਂ ਜਲਦੀ ਜਿਹੜੇ ਬੰਦੀ ਸਿੰਘ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਦੋਸ਼ੀ ਨੇ, ਜਿੰਨੇ ਵੀ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਹੋਏ ਨੇ, ਜਿਹੜੇ ਨਸ਼ਿਆਂ ਦਾ ਵਾਅਦਾ ਇਹਨਾਂ ਸਰਕਾਰਾਂ ਨੇ ਕੀਤਾ ਵੇ ਕਿ ਅਸੀਂ ਖਤਮ ਕਰਾਵਾਂਗੇ, ਨੌਜਵਾਨੀ ਖਤਮ ਹੋ ਰਹੀ ਹੈ, ਸਾਰੇ ਇਹਨਾਂ ਨੂੰ ਪੂਰੇ ਕਰਨੇ ਪੈਣੇ। ਨਹੀਂ ਨੌਜਵਾਨਾਂ ਨੇ, ਭੈਣਾਂ ਨੇ, ਬੀਬੀਆਂ ਨੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਘੇਰ ਕੇ ਛਿੱਤਰ ਬਹੁ ਫੇਰਨਾ। ਜਿੰਨ ਤੱਕ ਲੋਕਾਂ ਦਾ ਸਵਾਲ ਹੈ, ਕਹਿੰਦੇ ਤੁਹਾਡੇ ਨਾਲੋਂ ਤਾਂ ਬੀਜੇਪੀ ਚੰਗੀ ਸੀ, ਦਿੱਲੀ ਅੰਦੋਲਨ ਚੱਲਿਆ ਸੀ, ਬੀਜੇਪੀ ਦੇ ਲੀਡਰ ਵਿਰੋਧ ਵਿੱਚ ਬਿਆਨ ਦਿੰਦੇ ਸੀ। ਕਹਿੰਦੇ ਆਪ ਵਾਲਿਆਂ ਨੂੰ ਚਾਹੀਦਾ ਕਿ ਇਹ ਵੀ ਵਿਰੋਧ ਵਿੱਚ ਬਿਆਨ ਦੇਣ, ਕੁਝ ਦੇ ਤੇ ਦੇਣ, ਹਾਂ ਜਾਂ ਨਾ ਦਾ ਪਤਾ ਤਾਂ ਲੱਗ ਜੇ ਲੋਕਾਂ ਨੂੰ। ਬਿਲਕੁਲ ਜੀ, ਨਾ ਹੈ ਇਹਨਾਂ ਦੀ, ਪਤਾ ਹੀ ਹੈ, ਕੋਈ ਨਾ ਐਦਾਂ ਦਾ ਕੁਝ ਨਹੀਂ ਹੈਗਾ, ਬਿਲਕੁਲ ਕੋਰੀ ਨਾ ਹੈ, ਇਹ ਕਦੇ ਵੀ ਨਹੀਂ ਹੋ ਸਕਦੇ, ਕਿਉਂਕਿ ਇਹਨਾਂ ਨੇ ਇਹੋ ਜਿਹੇ ਬੰਦੇ ਬਿਠਾਲ ਤੇ ਸੈਕਟਰੀਏਟ ਦੇ ਵਿੱਚ ਜਿਨ੍ਹਾਂ ਦਾ ਕੋਈ ਨਾ ਉਹ ਰਾਜ ਸਭਾ ਮੈਂਬਰ ਹੈ, ਨਾ MP ਹੈ, ਨਾ MLA ਹੈ, ਨਾ ਕੁਝ ਹੋਰ ਹੈ, ਉਹ ਬਿਠਾਲ ਤੇ ਉਹ ਸਰਕਾਰ ਚਲਾ ਰਹੇ ਨੇ। ਰਾਘਵ ਚੱਡੇ ਨੂੰ ਜਾਂ ਹੋਰ ਨੂੰ ਕੀ ਪਤਾ। ਇਹ ਸਾਰਾ ਡਰਾਮਾ ਹੈ, ਸੈਂਟਰ ਤੋਂ ਥਾਪੜਾ ਲੈਣ ਵਾਲੇ ਲੋਕ ਹੈ। ਸਾਡੇ ਲੋਕਾਂ ਨੂੰ ਆਪ ਸਮਝਣਾ ਪੈਣਾ ਹੈ। ਅਸੀਂ ਇਹ ਜਿਹੇ ਲੋਕਾਂ ਨੂੰ ਮੂਹਰੇ ਲੈ ਕੇ ਆਈਏ ਜਿਹੜੇ ਚਾਹੇ ਆਜ਼ਾਦ ਹੋਣ, ਚਾਹੇ ਆਪਣੇ ਪਿੰਡਾਂ 'ਚ ਸਭ ਪਤਾ ਹੁੰਦਾ ਕਿਹੜਾ ਬੰਦੇ ਦੀ ਕੀ ਪਿਛੋਕੜ ਆ, ਕੀ ਹੈਗਾ। ਉਹੋ ਜਿਹੇ ਲੋਕਾਂ ਦੀ ਸਰਕਾਰ, ਚੰਗੇ ਲੋਕਾਂ ਦੀ ਸਰਕਾਰ ਬਣਾ ਕੇ ਤਾਂ ਅਸੀਂ ਆਪਣੇ ਮਸਲੇ ਹੱਲ ਕਰ ਸਕਦੇ ਹਾਂ। ਨਹੀਂ ਤਾਂ ਇਕੜੇ 1947 ਤੋਂ ਬਾਅਦ ਅਸੀਂ ਛਿੱਤਰ ਖਾਂਦੇ ਆਏ ਹਾਂ, ਫਿਰ ਹੋਰ ਚਿੱਤਰ ਖਾਈ ਜਾਵਾਂਗੇ, ਆਪਣੀ ਨਸਲ ਕੁਸ਼ੀ ਹੋਰ ਕਰਾਉਂਦੇ ਰਹਾਂਗੇ। ਸਾਨੂੰ ਸਮਝਣਾ ਪੈਣਾ। ਸਾਹਿਬ ਇੱਕ ਹੋਰ ਸਵਾਲ ਹੈ, ਜਿਸ ਤਰੀਕੇ ਦੇ ਨਾਲ ਅੱਜ 26 ਜਨਵਰੀ ਦੀ ਗੱਲ ਕਰੀਏ ਤਾਂ ਲੋਕਾਂ ਨੇ ਇੱਕ ਵਾਰ ਕਹਿ ਸਕਦੇ ਆ ਕਿ ਸਿਰ ਤੋੜ ਜਿਹੜਾ ਯਤਨ ਸੀ ਆਪਣਾ ਕਰ ਦਿੱਤਾ। ਆਪ ਮੁਹਾਰੇ ਨਿੱਜੀ ਤੌਰ ਤੇ ਲੋਕ ਮਨੁੱਖੀ ਅਧਿਕਾਰਾਂ ਦੇ ਹੱਕਾਂ ਵਾਸਤੇ ਮੈਦਾਨ ਦੇ ਵਿੱਚ ਆ ਕੇ ਡਟੇ। ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰ ਜਿਹੜੀ ਸੁੱਤੀ ਹੋਈ ਨਹੀਂ ਜਾਗਦੀ ਤਾਂ ਕੋਈ ਵੱਡੀ ਕਾਲ ਦਿੱਤੀ ਜਾ ਸਕਦੀ ਹੈ, ਲੋਕ ਵੱਡਾ ਸਮਰਥਨ ਜਾਂ ਲੋਕ ਕੋਈ ਇਸ ਤਰੀਕੇ ਦਾ ਐਕਸ਼ਨ ਕਰ ਸਕਦੇ ਆ ਕਿ ਜਿਹਦੇ ਨਾਲ ਸਰਕਾਰ ਦੇ ਜਿਹੜੇ ਕੰਨ ਹੈ ਉਹ ਖੁੱਲ ਜਾਣ, ਸਰਕਾਰ ਕੋਈ ਫੈਸਲਾ ਵਾਸਤੇ ਮਜਬੂਰ ਹੋ ਜਾਵੇ। ਬਿਲਕੁਲ ਜੀ, ਸਰਕਾਰ ਦੇ ਕੰਨ ਤਾਂ ਅੱਜ ਹੀ ਖੁੱਲ ਜਾਣੇ ਚਾਹੀਦੇ ਆ। ਤਿਰੰਗੇ ਨੂੰ ਇਨਕਾਰਤਾ ਲੋਕਾਂ ਨੇ, ਕਿਉਂਕਿ ਤਿਰੰਗੇ ਦੀਆਂ ਸਰਕਾਰਾਂ ਨੇ ਸਾਡਾ ਨਸਲਕੁਸ਼ੀ ਕੀਤੀ ਹੈ। ਅੱਜ ਜਿਹੜਾ ਹੈਗਾ ਸੁਨੇਹਾ ਬਿਲਕੁਲ ਇਹ ਸਾਫ਼ ਤੇ ਸਪਸ਼ਟ ਹੈ ਨਾ ਲੋਕਾਂ ਨੂੰ। ਮਨੁੱਖੀ ਅਧਿਕਾਰਾਂ ਦੀ ਜਿਹੜੀ ਆਪ ਜੀ ਗੱਲ ਕਰਦੇ ਹੋ, ਜਸਵੰਤ ਸਿੰਘ ਖਾਲੜਾ, ਉਹਨੂੰ KPS ਗਿੱਲ ਨੇ ਬੇਅੰਤ ਬੁੱਚੜ ਦੀ ਸਰਕਾਰ ਸ਼ਹੀਦ ਕੀਤਾ। ਗੁਰਦੇਵ ਸਿੰਘ ਕੌਂਕੇ ਅਕਾਲ ਤਖਤ ਦਾ ਮੌਜੂਦਾ ਜਥੇਦਾਰ ਸੀਗਾ, ਉਹ ਇਹਨਾਂ ਨੇ ਇਹਦਾ ਆਪਣਾ ਸਮੇਤ ਛੈਣੀ ਵਰਗਿਆਂ ਨੇ ਤੇ ਉਹਦੀ ਜੁੰਡਲੀ ਨੇ, ਗੁਰਦੇਵ ਸਿੰਘ ਘੋਟਲਾ ਹੁੰਦਾ ਸੀ ਉਦੋਂ SSP, ਉਹਨਾਂ ਨੇ ਕੋਹ ਕੇ ਸ਼ਹੀਦ ਕੀਤਾ। ਮਨੁੱਖੀ ਅਧਿਕਾਰਾਂ ਦਾ ਇਹਨਾਂ ਨੇ ਬਹੁਤ ਜ਼ਿਆਦਾ ਘਾਣ ਕੀਤਾ। 25,000 ਲਾਸ਼ਾਂ ਦੀ ਸ਼ਨਾਖਤ ਜਸਵੰਤ ਸਿੰਘ ਖਾਲੜਾ ਜੀ ਨੇ ਕੀਤੀ ਸੀ, ਜਿਹੜੇ
ਇਹਨਾਂ ਨੇ ਦੁਰਗਿਆਣਾ ਮੰਦਿਰ ਦੇ ਸ਼ਮਸ਼ਾਨ ਘਾਟ ਦੇ ਵਿੱਚ ਅਣਪਛਾਤੇ ਕਹਿ ਕੇ ਇਹਨਾਂ ਨੇ ਸੰਸਕਾਰ ਕੀਤੇ ਸੀ। ਮਨੁੱਖੀ ਅਧਿਕਾਰਾਂ ਦਾ ਲਗਾਤਾਰ ਆ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ। ਇਹਨਾਂ ਦੇ ਆਪਣੇ ਕਾਨੂੰਨ ਦੇ ਹਿਸਾਬ ਨਾਲ ਸਜ਼ਾ ਪੂਰੀ ਹੋ ਚੁੱਕੇ, ਜਿਹੜੇ ਉਹਨਾਂ ਨੂੰ ਨਹੀਂ ਛੱਡਦੇ। ਹੋਰ ਜਗ੍ਹਾ ਜਗ੍ਹਾ ਤੇ ਇਹ ਸਾਡੇ ਨਾਲ ਧੱਕੇ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਹਿਸਾਬ, ਦੋਸ਼ੀਆਂ ਨੂੰ ਸਜ਼ਾ, ਜਿਹੜੇ ਸਾਡੇ ਭਾਈ ਗੁਰਜੀਤ ਸਿੰਘ ਤੇ ਕਿਸ਼ਨ ਭਗਵਾਨ ਸਿੰਘ ਜਿਨ੍ਹਾਂ ਨੇ ਗੋਲੀਆਂ ਚਲਾ ਕੇ ਬਾਦਲਾਂ ਦੀ ਸਰਕਾਰ ਨੇ, ਬਾਦਲਾਂ ਦੇ ਗ੍ਰਹਿ ਮੰਤਰੀ ਸੁਖਬੀਰ ਬਾਦਲ, ਸਮੇਸ਼ ਸੈਣੀ ਸੀਗਾ ਇਹਨਾਂ ਦਾ ਡੀਜੀਪੀ, ਇਹਨਾਂ ਨੇ ਕੀਤੇ। ਇਹਦਾ ਹਿਸਾਬ ਸਾਰਾ ਸਰਕਾਰ ਤੋਂ ਨੌਜਵਾਨੀ ਉੱਠ ਚੁੱਕੀ ਹੈ, ਨੌਜਵਾਨੀ ਜਾਗ ਚੁੱਕੀ ਹੈ। ਇਹ ਸਮਝ ਲੈਣਾ ਚਾਹੀਦਾ ਸਰਕਾਰਾਂ ਨੂੰ। ਬਹੁਤ ਇਹ ਸਿੱਧਾ ਸੁਨੇਹਾ ਇਹ ਜਿਹੜੇ ਅੱਜ ਦਾ ਇਕੱਠ ਸੀਗਾ, ਕਿੱਡੇ ਬੜਾ ਕਾਫਲਾ ਸੀ, ਸਾਰੀ ਮੋਹਾਲੀ ਦੇ ਵਿੱਚ ਘੁੰਮ ਰਿਹਾ ਸੀ। ਸੋ ਅਸੀਂ ਕਹਿੰਦੇ ਹਾਂ ਜਲਦੀ ਤੋਂ ਜਲਦੀ ਕੋਈ ਅਜਿਹੀ ਨੌਜਵਾਨ ਅਜਿਹੇ ਕਦਮ ਨਾ ਚੁੱਕਣ ਜਿਹੜਾ ਕੋਈ ਫਿਰ ਸਰਕਾਰਾਂ ਕਹਿਣ ਜੀ ਅੱਤਵਾਦੀ ਨੇ, ਵੱਖਵਾਦੀ ਨੇ, ਕੋਈ ਮਜਬੂਰ ਹੋਣਾ ਪਵੇ ਉਹਨਾਂ ਨੂੰ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਖਰੜ ਤੋਂ ਉਮੀਦਵਾਰ ਰਹੇ ਨੇ ਸਰਦਾਰ ਲਖਵੀਰ ਸਿੰਘ ਕੋਟਲਾ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਅੱਜ ਵਾਲਾ ਜਿਹੜਾ ਦ੍ਰਿਸ਼ ਹੈ ਕਿਤੇ ਨਾ ਕਿਤੇ ਬਹੁਤ ਭਾਵਪੂਰਕ ਤਸਵੀਰਾਂ ਅੱਜ ਦੇ ਦ੍ਰਿਸ਼ ਦੀਆਂ ਤੁਹਾਡੇ ਨਾਲ ਵੀ ਸਾਂਝੀਆਂ ਕੀਤੀਆਂ ਨੇ ਔਰ ਇਹ ਇਤਿਹਾਸ ਸਦਾ ਸਿਰਜਿਆ ਜਾਵੇਗਾ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਦੇਖਣਾ ਹੋਵੇਗਾ ਕਿ ਪੰਜਾਬ ਦੀ ਅਤੇ ਭਾਰਤ ਦੀ ਜਿਹੜੀ ਸੱਤਾਧਾਰੀ ਧਿਰ ਹੈ ਉਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਾਂ ਜਿਹੜੀਆਂ ਸਿੱਖਾਂ ਦੀਆਂ ਇਹਦੇ ਨਾਲ तमाम ਹੋਰ ਪ੍ਰਮੁੱਖ ਮੰਗਾਂ ਨੇ ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਰਿਐਕਸ਼ਨ ਕਰ ਸਕਦੀ ਹੈ। ਭਵਿੱਖ ਵਿੱਚ ਵਿਸ਼ੇਸ਼ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਬੰਦੀ ਸਿੰਘ ਰਿਹਾ ਕਰੋ, ਰਿਹਾ ਕਰੋ, ਰਿਹਾ ਕਰੋ, ਬੰਦੀ ਸਿੰਘਾਂ ਨੂੰ ਰਿਹਾ ਕਰੋ, ਰਿਹਾ ਕਰੋ, ਰਿਹਾ ਕਰੋ। ਭਾਈ ਜਗਤਾਰ ਸਿੰਘ ਹਵਾਰਾ, ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ, ਬੋਲੇ ਸੋ ਨਿਹਾਲ।